ਸਾਨੂੰ ਵੀ 10-12 ਸਾਲ ਹੋ ਗਏ ਟਰੱਕਿੰਗ ਦੇ ਵਿੱਚ, ਪਰ ਅਸੀਂ ਇੱਦਾਂ ਦੀ ਪ੍ਰਾਈਸ ਕਦੇ ਨਹੀਂ ਦੇਖੀ। ਸੋ 골ਡਨ ਚਾਂਸ ਹੈ ਫਾਇਦਾ ਚੁੱਕਣ ਦਾ, ਬਹੁਤ ਵਧੀਆ ਚਾਂਸ ਹੈ। ਸਾਰੇ ਪਾਰਟਸ ਮਿਲ ਜਾਂਦੇ ਆ, ਹੋਰ ਤੁਹਾਨੂੰ ਕਿਤੇ ਦੂਰ ਨਹੀਂ ਜਾਣਾ ਪੈਂਦਾ ਰਾਈਟ। ਤੇ ਦੂਜਾ ਇਹਨਾਂ ਦਾ ਪ੍ਰਾਈਸ ਬਹੁਤ ਗੁੱਡ ਹੈ ਜੀ, ਆਇਲ ਤੇ ਲੈ ਲਓ, ਕੋਈ ਪਾਰਟਸ ਹੋਰ ਲੈ ਲਓ, ਬਹੁਤ ਵਧੀਆ ਪ੍ਰਾਈਸ ਹੈ ਜੀ। ਲਾਈਕ ਮੈਂ ਅੱਗੇ ਬਾਹਰੋਂ ਸਮਾਨ ਲੈਂਦਾ ਹੁੰਦਾ ਸ਼ਾਪਾਂ ਤੋਂ, ਉਹਨਾਂ ਨਾਲੋਂ ਮੈਨੂੰ ਲੱਗਾ ਜੀ 5-10% ਇੱਥੇ ਘੱਟ ਪ੍ਰਾਈਸ ਮਿਲਦਾ ਹੈ ਨਾ। ਤੇ ਦੂਜੀ ਗੱਲ ਆ ਪ੍ਰਾਈਸ ਤਾਂ ਹੈਗਾ ਹੀ ਹੈਗਾ, ਪਾਰਟਸ ਬਹੁਤ ਸਪੈਸ਼ਲ ਹੈ ਜੀ ਇਹਨਾਂ ਦੀ। ਤੇ ਆਲਮੋਸਟ ਅਰਾਊਂਡ ਸਾਡੇ ਕੋਲ ਹੁਣ ਇਸ ਟਾਈਮ 1700 ਇੱਦਾਂ ਦਾ ਪਾਰਟ ਹੈ ਜਿਹੜਾ ਅਸੀਂ ਫੋਰਤਾਜ਼ ਆਪਣਾ ਬ੍ਰਾਂਡ ਦੇ ਥੱਲੇ ਅਸੀਂ ਡਾਇਰੈਕਟ ਇੰਪੋਰਟ ਕਰਦੇ 1700 ਪਾਰਟਸ। ਹਾਂਜੀ ਬੱਲੇ ਬੱਲੇ। ਤੇ ਹਾਂਜੀ ਕਿਰਪਾ ਮਹਾਰਾਜ ਦੀ ਜੀ। ਹੁਣ ਤੁਸੀਂ ਦੇਖ ਰਹੇ ਹੋ ਰੌਣਕਾਂ ਲੱਗੀਆਂ ਜੀ। ਬੱਲੇ ਬੱਲੇ ਜੀ। ਹਾਂਜੀ ਸਟਾਕਟਨ ਆਲਰੇਡੀ ਸ਼ੁਰੂ ਹੋ ਚੁੱਕਿਆ ਜੀ। ਤੇ ਨੈਕਸਟ ਸਾਡਾ ਹੈ ਜੀ ਯੂਬਾ ਸਿਟੀ, ਚੌਥੀ ਲੋਕੇਸ਼ਨ। ਹਾਂਜੀ, ਤੇ ਸੈਕਰਾਮੈਂਟੋ, ਦੈਨ ਟ੍ਰੇਸੀ, ਉਸ ਤੋਂ ਬਾਅਦ ਫੰਟਾਨਾ, ਤੇ ਅਸੀਂ ਰੁਕਣਾ ਨਹੀਂ ਹੈਗਾ ਜੀ। ਬਸ ਸਾਡੇ ਪ੍ਰੋਡਕਟ ਵਿੱਚ ਦਮ ਹੈ ਜੀ। ਮੈਂ ਵੀ ਇਹੀ ਸਾਰਾ ਪੂਰਾ ਵੇਅਰ ਹਾਊਸ ਇੱਕ ਰਾਊਂਡ ਕੱਢ ਕੇ ਦੇਖਿਆ ਆ ਵੀ ਬਹੁਤ ਹੀ ਜ਼ਿਆਦਾ ਇਹਨਾਂ ਨੇ ਡਿਸਕਾਊਂਟ ਲਾਇਆ ਹੋਇਆ ਆ ਤੇ ਕਾਫੀ ਚੀਜ਼ਾਂ ਦੇ ਜੋ ਵੀ ਇੱਧਰ ਸਾਰਾ ਸਪੇਅਰ ਪਾਰਟ ਵਗੈਰਾ, ਔਰ ਮੈਨੂੰ ਲੱਗਦਾ ਨਹੀਂ ਵੀ ਕਿ ਜਿੰਨਾ ਵੀ ਪ੍ਰਾਈਸ ਵਗੈਰਾ ਲੋ ਲੱਗੇ ਹੋਏ ਆ ਕਿਸੇ ਅਸੀਂ ਸ਼ਾਪ ਤੇ ਅੱਜ ਤੱਕ ਵੇਖੇ ਨਹੀਂ ਹੈਗੇ। ਦੇਖਿਆ ਜੀ ਅਸੀਂ ਨਾ ਕਈ ਵਾਰ ਬਾਹਰ ਮਾਰਕੀਟ ਜਾਂਦੇ ਆ ਜੀ, ਮੋਸਟਲੀ ਇਹ ਹੁੰਦਾ ਕਿ ਉਹਨੂੰ ਵੀ ਇਹਨਾਂ ਕੋਲ ਬ੍ਰੇਕ ਡਰਾਮੇ ਹੋਣਗੇ ਜੀ, ਬਈ 4 ਚੀਜ਼ਾਂ ਹੋਣੀਆਂ ਨਾ ਜੀ। ਫਿਰ ਦੱਸਿਆ ਵੀ ਭਾਜੀ ਵੀ ਅਸੀਂ ਉਹ 4 ਚੀਜ਼ਾਂ ਵਾਲੇ ਨਹੀਂ ਜੀ, ਜਿਵੇਂ ਮੈਂ 1700 ਚੀਜ਼ਾਂ ਨੇ ਜੀ। ਇਹ ਉਹ ਵਾਲਵ ਹੈ ਜੀ ਜਿਹੜਾ ਤੁਹਾਨੂੰ ਡੀਲਰ ਤੋਂ ਬਾਅਦ ਸਾਡੇ ਕੋਲ ਮਿਲਣਾ। ਇੱਥੇ ਫਲੋਰ ਮੋਟਰਾਂ ਹੋ ਗਈਆਂ ਜੀ, ਲੈਵਲਿੰਗ ਵਾਲਵ ਹੋ ਗਏ, ਤੇ ਸਰਵੋ ਵਾਲਵ ਹੋ ਗਏ। ਇਹ ਬਹੁਤ ਵੱਡੀ ਆਈਟਮ ਹੈ, ਇਹ ਡੀਲਰ ਤੋਂ ਬਿਨਾਂ ਹੋਰ ਕਿਸੇ ਕੋਲ ਹੈ ਨਹੀਂ ਜੀ। ਅੱਛਾ। ਮੋਟਰਾਂ ਬਹੁਤ ਆਪਣੀਆਂ ਹੋ ਗਈਆਂ ਜੀ, ਵਾਈਪਰ ਮੋਟਰਾਂ ਹੋ ਗਈਆਂ, ਸ਼ੀਸ਼ੇ। ਇਹ 에ਅਰ ਡਰਾਇਰ ਜੀ। ਅੱਛਾ। ਹੁਣ ਇਹ 에ਅਰ ਡਰਾਇਰ ਤੁਸੀਂ ਜੇ ਬਾਹਰ ਲੈਣ ਜਾਓ ਤੁਹਾਨੂੰ 700 ਤੋਂ ਘੱਟ ਨਹੀਂ ਮਿਲਦਾ ਜੀ, ਫ੍ਰੀਲੈਂਡ ਦਾ ਜੀ। ਜਦ ਕਿ ਸਾਡੇ ਕੋਲ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਬਹੁਤ ਘੱਟ ਪ੍ਰਾਈਸ ਤੇ ਹੈ ਜੀ। ਇੱਥੇ ਟੌਰਕ ਆਰਮਾਂ ਰਬੜ ਦੀਆਂ ਮਿਲਦੀਆਂ ਜੀ। ਅੱਛਾ। ਇਹਨੂੰ ਕਹਿੰਦੇ ਨੇ ਪੋਲੀ ਮਟੀਰੀਅਲ ਹੈ ਜੀ ਇਹ। ਅੱਛਾ। ਹਾਂਜੀ ਹਾਂ, ਇਹ ਬਲੂ ਰੰਗ ਦੀ ਹੈ, ਤੁਸੀਂ ਦੇਖੋ ਜੀ, ਇਹਨੂੰ ਹਾਂ ਪੋਲੀ ਮਟੀਰੀਅਲ ਕਹਿੰਦੇ ਨੇ। ਤੇ ਇਹ ਬੇਸਿਕਲੀ ਜਿਹੜੀ ਰਬੜ ਹੈ ਉਹਦੇ ਨਾਲੋਂ ਡਬਲ ਪ੍ਰਾਈਸ ਹੁੰਦੀ ਹੈ ਜੀ। ਪਰ ਅਸੀਂ ਇਹਨੂੰ ਰਬੜ ਦੀ ਪ੍ਰਾਈਸ ਰੱਖਿਆ। ਅੱਛਾ। ਸਾਡੀ ਕੋਸ਼ਿਸ਼ ਹੈ ਭਾਜੀ ਵੀ ਅਸੀਂ ਨਾ ਇਹਨਾਂ ਚੀਜ਼ਾਂ ਨੂੰ ਕੱਟ ਕਰੀਏ ਜੀ, ਜਿਹੜੇ ਓਵਰ ਕਾਸਟਿੰਗ ਹੈ। ਜਿਹੜੇ ਹੁਣ ਡੀਲਰਸ਼ਿਪ ਤੇ ਜਾਂਦੇ, ਮੈਂ ਇੱਥੇ ਦੇਖਿਆ ਹੋਰੇ ਜੀ, ਤੁਹਾਨੂੰ ਉਹ ਟੋਕਨ ਲੈ ਕੇ ਬੈਠਣਾ ਪੈਂਦਾ ਜੀ। पंजाब रेडियो यूएसए ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਨੈਟਵਰਕ ਡਿਜੀਟਲ ਪਲੇਟਫਾਰਮਸ ਤੋਂ ਮੈਂ ਹਾਂ ਮਸੂਦ ਮਲੀ ਆਪਣੀ ਸਾਰੀ ਡਿਜੀਟਲ ਟੀਮ ਦੇ ਨਾਲ। ਔਰ ਅੱਜ ਅਸੀਂ ਮੌਜੂਦ ਹਾਂ ਫੋਰਤਾਜ ਟਰੱਕ ਐਂਡ ਟ੍ਰੇਲਰ ਸਪੇਅਰ ਪਾਰਟ ਦੀ ਗ੍ਰੈਂਡ ਓਪਨਿੰਗ ਮੌਕੇ, ਜਿੱਥੇ ਇਸ ਵੇਲੇ ਗ੍ਰੈਂਡ ਓਪਨਿੰਗ ਦੀ ਜਿਹੜੀ ਉਹ ਸ਼ੁਰੂਆਤ ਹੋ ਚੁੱਕੀ ਹੈ। ਸਪੇਅਰ ਪਾਰਟਸ ਨੇ ਜਿਹੜੇ ਉਹਨਾਂ ਦੀ ਪ੍ਰਾਈਸ ਦੇ ਉੱਤੇ ਪੂਰਾ ਜਿਹਨੂੰ ਕਹਿੰਦੇ ਨੇ ਕਿ ਰੋਲਾ ਰੱਪਾ ਹੈ ਜਿਹੜਾ ਉਹ ਚੱਲ ਰਿਹਾ ਹੈ, ਔਰ ਬੜੀਆਂ ਆਈਡੀਅਲ ਪ੍ਰਾਈਸਿਸ ਨੇ ਜਿਹੜੀਆਂ ਉਹ ਮੌਜੂਦ ਨੇ। ਸੋ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੇ ਜਿੰਨੇ ਵੀਰ ਭਰਾ ਮੈਨੂੰ ਇਸ ਵੇਲੇ ਵੇਖ ਰਹੇ ਨੇ, ਸੁਣ ਰਹੇ ਨੇ, ਉਹਨਾਂ ਨੂੰ ਕਹਾਂਗੇ ਕਿ ਗ੍ਰੈਂਡ ਓਪਨਿੰਗ ਮੌਕੇ ਇਹ ਜਿਹੜੀਆਂ ਸਪੈਸ਼ਲ ਡੀਲਸ ਨੇ, ਇਹ ਸਪੈਸ਼ਲ ਆਫਰਸ ਨੇ ਜਿਹੜੀਆਂ, ਇਹਨਾਂ ਤੋਂ ਫਾਇਦਾ ਚੁੱਕੋ। ਅੰਦਰ ਮੰਜ਼ਰ ਕੀ ਨੇ, ਅੰਦਰ ਹਾਲ ਹਾਲਾਤ ਕੀ ਨੇ, ਆਓ ਤੁਹਾਨੂੰ ਸਾਰਿਆਂ ਦੇ ਦਰਸ਼ਨ ਕਰਾਈਏ। ਗ੍ਰੈਂਡ ਓਪਨਿੰਗ ਦਾ ਮੇਲਾ ਜਿਹੜਾ ਉਹ ਭਗ ਚੁੱਕਿਆ ਹੈ, ਔਰ ਪੂਰੀ ਰੌਣਕ ਆ ਜਿਹੜੀ ਉਹ ਤੁਹਾਨੂੰ ਮੇਨ ਐਂਟਰੀ ਗੇਟ ਦੇ ਉੱਤੇ ਲੱਭੇਗੀ। ਔਰ ਅੱਜ ਮੁੱਖ ਨੇ ਜਿਹੜੇ ਉਹ ਵੀ ਪੂਰੀ ਸਮਾਈਲ 'ਚ ਲੱਭ ਰਹੇ ਨੇ, ਜਿਹੜੇ ਅੱਗੇ ਵੀ ਮਿਲਣਗੇ, ਕਿਉਂਕਿ ਗ੍ਰੈਂਡ ਓਪਨਿੰਗ ਮੌਕੇ ਇੱਕ ਜੋਸ਼, ਇੱਕ ਜਜ਼ਬਾ ਜਿਹੜਾ ਉਹ ਵੇਖਣ ਵਾਲਾ ਹੁੰਦਾ ਹੈ, ਦੀਦਨੀ ਹੁੰਦਾ ਆ। ਸੋ ਉਹਨਾਂ ਨੂੰ ਸ਼ਬਦਾਂ ਦਾ, ਅੱਖਰਾਂ ਦਾ ਪਹਿਨਾਵਾ ਜਿਹੜਾ ਉਹ ਭਾਈ ਹੁਣੇ ਪਹੁੰਚਾਉਣਗੇ ਜੀ। ਸਤਿ ਸ਼੍ਰੀ ਅਕਾਲ ਪਹਿਲਾਂ ਤੇ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸੋ ਸਾਡੇ ਸੁਣਨ ਵਾਲਿਆਂ ਨੂੰ। ਮੇਰਾ ਨਾਮ ਜੀ ਗੁਰਪ੍ਰੀਤ। ਗੁਰਪ੍ਰੀਤ ਜੀ, ਇਹ ਜਿੰਨੀ ਵੀ ਰੌਣਕ ਲੱਗੀ ਹੈ, ਕੋਈ ਇਹਦਾ ਚਰਚਾ ਦੱਸੋ, ਕੋਈ ਇਹਦੀ ਖਾਸ ਜਿਹੜੀ ਕਹਿ ਲਓ ਕਿ ਸਪੈਸ਼ਲਿਟੀ ਹੈ ਉਹ ਦੱਸੋ, ਉਹਦਾ ਜਾਣੂ ਕਰਾਓ। ਹਾਂਜੀ, ਅਸੀਂ ਵੀ ਇੱਥੇ ਅੱਜ ਹੀ ਆਏ ਹਾਂ, ਪਹਿਲੇ ਦਿਨ ਹੀ ਹੈ ਨਾ। ਫੋਰਤਾਜ ਦਾ ਵਧੀਆ ਜੀ ਭਾਜੀ, ਬਹੁਤ ਵਧੀਆ ਬੱਸ ਸੀ ਭਾਜੀ। ਤੇ ਇਹਨਾਂ ਦਾ ਪਹਿਲਾਂ ਤਾਂ ਸੁਭਾਅ ਸਾਨੂੰ ਬਹੁਤ ਵਧੀਆ ਲੱਗਿਆ। ਫਿਰ ਜਿਹੜੀ ਇਹਨਾਂ ਨੇ ਕੈਨੇਡਾ ਤੋਂ ਇੱਥੇ ਆਏ ਆ, ਕਹਿੰਦੇ ਕਿ ਕੈਨੇਡਾ ਅਸੀਂ 10 ਸਾਲ ਸ਼ਾਪ ਓਪਨ ਕੀਤੀ ਵੀ ਸੀਗੀ, ਪਰ ਹੁਣ ਇਹ ਇੱਥੇ ਆਏ ਆ ਕੈਲੀਫੋਰਨੀਆ, ਪਰ ਸਾਡਾ ਸ਼ਹਿਰ 'ਚ ਆਏ ਆ, ਸਾਡਾ ਮੋਸਟ ਵੈਲਕਮ ਤਾਂ ਕਰਨਾ ਚਾਹੁੰਦੇ। ਹਾਂਜੀ, ਇਹਨਾਂ ਨੂੰ ਜੀ ਆਇਆਂ ਕਹਿੰਦੇ ਆ। ਤੇ ਬਾਕੀ ਜੋ ਇਹਨਾਂ ਦੇ ਪਾਰਟਸ ਆ, ਉਹ ਪਾਰਟਸ ਦੀ ਤਾਂ ਇਹਨਾਂ ਦੇ ਮਾਰਕੀਟ ਨਾਲੋਂ ਬਹੁਤ ਫਰਕ ਹੈ, ਬਹੁਤ ਜ਼ਿਆਦਾ ਫਰਕ ਹੈ। ਤੋ ਬਾਕੀ ਇਹਨਾਂ ਨੂੰ ਕਹਿੰਦੇ ਆ ਕਿ ਵੀ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੇ ਜਿਹੜੇ ਸਾਡੇ ਵੀਰ ਭਰਾ ਨੇ ਸਾਰੇ, ਉਹਨਾਂ ਨੂੰ ਕੀ ਕਹੋਗੇ, ਕੀ ਖੂਬੀ ਹੈ ਫੋਰਤਾਜ ਤੇ ਜਿਹਦੇ ਤੋਂ ਫਾਇਦਾ ਚੁੱਕਣਾ ਚਾਹੀਦਾ ਉਹਨਾਂ? ਓਕੇ ਜੀ, ਇਹਨਾਂ ਦੀ ਫੈਸਟ ਡੀਲਾਂ ਲੱਗੀਆਂ ਹੋਈਆਂ, ਜਿੱਦਾਂ ਹੋ ਗਿਆ ਆਇਲ ਹੋ ਗਿਆ, ਰੇਡੀਏਟਰ ਹੋ ਗਏ, ਇਹਨਾਂ ਦੀਆਂ ਸਾਰੀਆਂ ਇੱਦਾਂ ਦੀਆਂ ਡੀਲਾਂ ਬਹੁਤ ਵਧੀਆ ਏ। ਕਿਉਂਕਿ ਟਰੱਕਿੰਗ ਬਿਜ਼ਨਸ ਸਲੋ ਹੈ, ਰਾਈਟ। ਸੋ ਸਲੋ ਦੇ ਨਾਲ ਇਹ ਆਪਣੀ ਹੈਲਪ ਕਰ ਰਹੇ ਆ। ਸੋ ਪਾਰਟ ਦੇ ਵਿੱਚ ਜਿੱਦਾਂ ਸਾਰੇ ਟਰੱਕਿੰਗ ਦੇ ਰਿਲੇਟਡ ਪਾਰਟ ਹੋ ਗਏ, ਟ੍ਰੇਲਰ ਦੇ ਹੋ ਗਏ, ਰੀਫਰ ਦੇ ਹੋ ਗਏ, ਥਰਮੋਕਿੰਗ ਦੇ ਪਾਰਟਸ ਹੋ ਗਏ। ਸੋ ਆਲ ਟਰੱਕਸ, ਫ੍ਰੈਲੈਂਡਰ, ਕੈਨਵਰਥ, ਜੋ ਵੀ ਤੁਹਾਨੂੰ ਚਾਹੀਦਾ
ਟਰਾਂਸਮਿਸ਼ਨ ਚਾਹੀਦਾ, ਡਿਫਰੈਂਸ਼ੀਅਲ ਚਾਹੀਦੇ ਆ, ਤੇਲ ਚਾਹੀਦਾ, ਬ੍ਰੇਕਾਂ ਚਾਹੀਦੀਆਂ, ਡਰਮ ਚਾਹੀਦੀਆਂ, ਸਾਰੇ ਪਾਰਟ ਇਹਨਾਂ ਕੋਲ ਅਵੇਲੇਬਲ ਆ। ਪਰ ਪ੍ਰਾਈਸ ਇਹਨਾਂ ਦੀ ਮਾਰਕੀਟ ਨਾਲੋਂ ਬਹੁਤ ਵਧੀਆ ਹੈ। ਸਾਨੂੰ ਵੀ 10-12 ਸਾਲ ਹੋ ਗਏ ਟਰੱਕਿੰਗ ਦੇ ਵਿੱਚ, ਪਰ ਅਸੀਂ ਇਦਾਂ ਦੀ ਪ੍ਰਾਈਸ ਕਦੇ ਨਹੀਂ ਦੇਖੀ। ਸੋ 골ਡਨ ਚਾਂਸ ਹੈ ਫਾਇਦਾ ਚੁੱਕਣ ਦਾ। ਬਹੁਤ ਵਧੀਆ ਚਾਂਸ ਹੈ। ਬਿਲਕੁਲ ਠੀਕ ਹੈ ਜੀ। ਔਰ ਹੁਣ ਬਾਕੀ ਅੱਖਾਂ ਡਿੱਠੇ ਹਾਲ ਕੀ ਨੇ, ਬਾਕੀ ਮੰਜ਼ਰ ਕੀ ਨੇ, ਇਹ ਅਸੀਂ ਤੁਹਾਨੂੰ ਵਿਖਾਣੇ ਵੀ ਹਾਂ, ਔਰ ਨਾਲ ਬਾਕੀ ਜਿਹੜੇ ਜੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਨੀ ਹੈ। ਪਰ ਉਹਦੇ ਵਾਸਤੇ ਜ਼ਰੂਰੀ ਇਹ ਹੈ ਕਿ ਤੁਸੀਂ ਜੁੜੇ ਰਹਿਣਾ ਹੈ ਪੰਜਾਬੀ ਰੇਡੀਓ USA ਨਾਲ। ਸੋਢੀ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ, ਬਲਕਿ ਜੁੜੇ ਕੀ ਹੈ, ਬੜੇ ਨਸ ਭੱਜ ਦੇ ਵਿੱਚ ਹੈ ਸਨ, ਤੇ ਮੈਂ ਕਿਹਾ ਕਿ ਠਹਿਰ ਜੋ ਲੱਗੇ ਹੱਥ ਕੰਮ ਨਿਬੇੜ ਲਈਏ। ਸੋਢੀ ਸਾਹਿਬ ਪਹਿਲਾਂ ਤੇ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਪਹਿਲਾਂ ਤਾਂ ਬਹੁਤ ਬਹੁਤ ਵਧਾਈਆਂ ਕਿ ਅੱਜ ਗ੍ਰੈਂਡ ਓਪਨਿੰਗ ਹੈ, ਔਰ ਜਿਹਨੂੰ ਕਹਿੰਦੇ ਨੇ ਮੌਸਮ ਵੀ ਸੋਹਣਾ ਔਰ ਸ਼ਿੰਗਾਰ ਵੀ ਸੋਹਣੇ। ਹਾਂਜੀ, এনवायरमेंट ਬਹੁਤ ਵਧੀਆ ਹੈ ਜੀ, ਤੇ ਕਮਰਸ਼ੀਅਲ ਏਰੀਆ ਵੀ ਕਮਰਸ਼ੀਅਲ ਟਰੱਕਾਂ ਲਈ। ਦਾਸ ਰਿਵਰ ਸਾਈਡ ਏਰੀਆ ਤੋਂ ਅਸੀਂ ਇਹਨਾਂ ਤਿੰਨਾਂ ਫੈਮਲੀਆਂ ਜਿਹਨਾਂ ਨੇ ਰਲ ਕੇ ਪਾਰਟਨਰਸ਼ਿਪ ਕਰਕੇ ਇਹ ਸਾਰਾ ਪਾਰਟਸ ਦਾ ਵੇਅਰ ਹਾਊਸ ਖੋਲ੍ਹੇ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ। ਅਸੀਂ ਇਹਨਾਂ ਫੈਮਲੀਆਂ ਨੂੰ ਡੈਕੇਡਸ ਤੋਂ ਜਾਣਦੇ ਨੇ ਤੇ ਕਾਫੀ ਰੈਪਟੇਬਲ ਫੈਮਲੀਆਂ ਹੈਗੀਆਂ। ਇਹ ਟਰੱਕਾਂ ਬਾਰੇ, ਪਾਰਟਸ ਬਾਰੇ ਤੁਸੀਂ ਆ ਕੇ ਟਰਾਈ ਕਰੋ, ਇਹਨਾਂ ਨਾਲ ਗੱਲ ਕਰੋ। ਕੋਈ ਵੀ ਕਿਸ ਤਰ੍ਹਾਂ ਦੀ ਵੀ ਤੁਹਾਨੂੰ ਲੋੜ ਆ ਅਕਾਊਂਟ ਖੋਲ੍ਹਣਾ, ਤੁਸੀਂ ਤਿੰਨਾਂ ਦੇ ਵਿੱਚੋਂ ਕਿਸੇ ਨਾਲ ਵੀ ਜਾਂ ਆਫਿਸ ਮੈਨੇਜਰ ਗੱਲ ਕਰੋ ਤੇ ਤੁਹਾਨੂੰ ਕਾਫੀ ਵਧੀਆ ਰੇਟ ਤੇ ਡੀਟੇਲ ਦੇ ਨਾਲ ਤੁਹਾਨੂੰ ਦੱਸਣਗੇ। ਸੋ ਬਾਕੀ ਬਸ ਇਹੀ ਹੈ, ਤੁਸੀਂ ਚਾਂਸ ਕੋਈ ਬੰਦਾ ਨਵਾਂ ਖੋਲ੍ਹਦਾ ਉਹਦੀ ਪ੍ਰਾਈਸ ਕਾਫੀ ਸੁਣਿਆ ਬਹੁਤ ਫੇਅਰਲੀ ਹੈਗੀ ਹੈ, ਤੇ ਤੁਸੀਂ ਫੈਮਲੀਆਂ ਨੂੰ ਚਾਂਸ ਦਿਓ ਇਹਨਾਂ ਨੂੰ। ਹਾਂਜੀ, ਤੇ ਸਾਰਾ ਤੁਹਾਡਾ ਨੈਟਵਰਕ ਬਣਾ ਦੇਣਗੇ ਇਕੱਲੇ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ। ਤੇ ਤੁਹਾਡਾ ਇੱਥੋਂ ਪਾਰਟਸ ਲਿਆ, ਤੁਹਾਡਾ ਸੈਕਰਾਮੈਂਟੋ ਖਰਾਬ ਹੁੰਦਾ, ਤੁਹਾਡੀ ਵਾਰੰਟੀ ਮਤਲਬ ਕੈਲੀਫੋਰਨੀਆ ਜਾਂ ਨੇਸ਼ਨ ਵਾਈਡ ਤੁਹਾਡੀ ਆਨਰ ਕਰਨਗੇ। ਸੋ ਅਸੀਂ ਤਾਂ ਇਹੀ ਬੇਨਤੀ ਕਰ ਸਕਦੇ ਹਾਂ ਸਾਰੀ ਸੰਗਤ ਨੂੰ, ਤੁਸੀਂ ਆ ਕੇ ਤੇ ਚੈੱਕ ਆਊਟ ਕਰੋ, ਪ੍ਰਾਈਸਾਂ ਦੇਖੋ ਤੇ ਇਹਨਾਂ ਦੇ ਨਾਲ ਮੈਨੇਜਮੈਂਟ ਨਾਲ ਗੱਲ ਕਰੋ, ਜੋ ਵੀ ਤੁਹਾਡੀ ਨੀਡ ਹੋਊਗੀ ਉਹਨੂੰ ਪੂਰੀ ਕਰਨਗੇ ਜੀ। ਬਿਲਕੁਲ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਜੀ ਕਹਿੰਦੇ ਨੇ ਕਿ ਕਿਸੇ ਵੀ ਕੰਮ ਆ ਜਿਹੜਾ ਉਹਦੇ ਤੋਂ ਤੁਸੀਂ ਉਦੋਂ ਤੱਕ ਪੂਰੀ ਤਰ੍ਹਾਂ ਸਹਿਮਤ ਨਹੀਂ ਹੁੰਦੇ ਜਦੋਂ ਤੱਕ ਅਜ਼ਮਾਇਸ਼ ਨਹੀਂ ਕਰ ਲੈਂਦੇ। ਸੋ ਇੱਕ ਵਾਰ ਅਜ਼ਮਾਇਸ਼, ਮੈਨੂੰ ਪੂਰਾ ਯਕੀਨ ਹੈ, ਬਾਰ-ਬਾਰ ਦੀ ਫਰਮਾਇਸ਼। ਸੋ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਜੀ ਇਸ ਵੇਲੇ ਪ੍ਰਭ ਹੁਣ ਮੇਰੇ ਨਾਲ ਨੇ ਇੱਥੇ ਸਟੋਰ ਤੇ ਮੌਜੂਦ, ਜਿਹੜੇ ਸਾਰੀਆਂ ਆਈਟਮ ਨੇ ਜਿਹੜੀਆਂ ਉਹਨਾਂ ਦੀਆਂ ਖੂਬੀਆਂ, ਉਹਨਾਂ ਦੀਆਂ ਵਡਿਆਈਆਂ ਔਰ ਉਹਨਾਂ ਦੇ ਡਿਸਕਾਊਂਟਸ ਨੇ ਜਿਹੜੇ ਉਸ ਬਾਰੇ ਦੱਸਣਗੇ। ਪਹਿਲੇ ਤਾਂ ਪ੍ਰਭ ਜੀ ਸਤਿ ਸ਼੍ਰੀ ਅਕਾਲ ਔਰ ਬਹੁਤ ਵਧਾਈਆਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਤੇ ਇਹ ਦੱਸੋਗੇ ਗ੍ਰੈਂਡ ਓਪਨਿੰਗ ਮੌਕੇ ਕੀ ਖਾਸ ਹੈ ਔਰ ਕੀ ਕਹੋਗੇ ਕਿ ਇੱਕ ਇਹੋ ਜਿਹਾ ਮੌਕਾ ਜਿਹਦੇ ਤੋਂ ਫਾਇਦਾ ਚੁੱਕਣਾ ਚਾਹੀਦਾ? ਹਾਂਜੀ, ਇੱਥੇ ਮੈਂ ਆਇਆ ਸੀਗਾ, ਅੱਗੇ ਵੀ 2-3 ਵਾਰੀ ਆਇਆ, ਤੇ ਮੈਂ ਦੇਖਿਆ ਇੱਕ ਤਾਂ ਸਾਰੇ ਪਾਰਟਸ ਮਿਲ ਜਾਂਦੇ ਆ, ਹੋਰ ਤੁਹਾਨੂੰ ਕਿਤੇ ਦੂਰ ਨਹੀਂ ਜਾਣਾ ਪੈਂਦਾ, ਰਾਈਟ। ਤੇ ਦੂਜਾ ਇਹਨਾਂ ਦਾ ਪ੍ਰਾਈਸ ਬਹੁਤ ਗੁੱਡ ਹੈ ਜੀ। ਆਇਲ ਤੇ ਲੈ ਲਓ, ਕੋਈ ਪਾਰਟਸ ਹੋਰ ਲੈ ਲਓ, ਬਹੁਤ ਵਧੀਆ ਪ੍ਰਾਈਸ ਹੈ ਜੀ। ਲਾਈਕ ਮੈਂ ਅੱਗੇ ਬਾਹਰੋਂ ਸਮਾਨ ਲੈਂਦਾ ਹੁੰਦਾ ਸੀ ਸ਼ਾਪਾਂ ਤੋਂ, ਉਹਨਾਂ ਨਾਲੋਂ ਮੈਨੂੰ ਲੱਗਾ ਜੀ 5-10% ਇੱਥੇ ਘੱਟ ਪ੍ਰਾਈਸ ਮਿਲਦਾ ਹੈ ਨਾ। ਤੇ ਦੂਜੀ ਗੱਲ ਆ, ਪ੍ਰਾਈਸ ਤਾਂ ਹੈਗਾ ਹੀ ਹੈਗਾ, ਪਾਰਟਸ ਬਹੁਤ ਸਪੈਸ਼ਲ ਹੈ ਜੀ ਇਹਨਾਂ ਦੀ। ਜਿਹੜਾ ਵੀ ਪਾਰਟਸ ਲੈ ਕੇ ਜਾਂਦੇ ਆ, ਲਾਈਕ ਜਿੱਦਾਂ ਆਪਾਂ ਡੀਲਰਾਂ ਦੇ ਲੈਂਦੇ ਆ, ਉਹਨਾਂ ਦੀ ਵੈਲਿਊ ਵੀ ਲਾ ਲਓ ਜ਼ਿਆਦਾ ਆ, ਲਾਈਕ ਚੱਲਦੇ ਵੀ ਵਧੀਆ ਆ। ਬ੍ਰੇਕਾਂ ਲਾ ਲਓ, ਪਾਈਆਂ ਸੀਗੀਆਂ 2 ਟਰੱਕਾਂ ਨੂੰ, ਹੈ ਨਾ। ਉੱਦਾਂ ਆਮ ਤੌਰ 'ਤੇ 6 ਮਹੀਨਿਆਂ ਬਾਅਦ 7 ਸਾਲ ਬਾਅਦ ਡਰਾਈਵਰ ਘਸਾ ਦਿੰਦੇ ਆ। ਹੁਣ ਸਾਲ ਹੋ ਗਿਆ ਆ, ਹਾਲੇ ਤਾਂ ਵਧੀਆ ਚੱਲੀ ਜਾਂਦੀ ਆ। ਕੁਆਲਿਟੀ ਬਹੁਤ ਗੁੱਡ ਆ ਜੀ, ਜਿਹੜੀ ਮੇਨ ਚੀਜ਼ ਆ। ਪ੍ਰਾਈਸ ਵੀ ਬੈਸਟ ਆ, ਉਹਦੇ ਨਾਲ ਕੁਆਲਿਟੀ ਬਹੁਤ ਗੁੱਡ ਆ, ਹੈ ਨਾ। ਇਸ ਕਰਕੇ ਮੈਂ ਤਾਂ ਜਿੰਨਾ ਵੀ ਮੇਰਾ ਫਰੈਂਡ ਸਰਕਲ ਆ ਉਹਨਾਂ ਨੂੰ ਇਹੀ ਕਹੂੰਗਾ ਕਿ ਤੁਸੀਂ ਪਾਰਟਸ ਲੈ ਕੇ ਜਾਣੇ ਤੇ ਇੱਥੋਂ ਟਰਾਈ ਕਰਕੇ ਦੇਖੋ। ਤੁਸੀਂ ਬਾਰ-ਬਾਰ ਆਉਣਾ ਹੈ, ਇੱਕ ਵਾਰੀ 2-4 ਚੀਜ਼ਾਂ ਲਿਜਾ ਕੇ ਦੇਖੋ, ਤੁਹਾਨੂੰ ਬਹੁਤ ਵਧੀਆ ਲੱਗਣਾ ਹੈ ਜੀ। ਜੀ ਪ੍ਰਭ ਹੁਣੇ ਤੇ ਆਪਣੇ ਫਰੈਂਡ ਸਰਕਲ ਨੂੰ ਕਹਿਣ ਦੇ ਨਾ, ਮੈਂ ਇਸ ਵੇਲੇ ਟਰੱਕਿੰਗ ਬਿਜ਼ਨਸ ਦੇ ਨਾਲ ਜਿੰਨੇ ਜੀ ਜੁੜੇ ਨੇ ਔਰ ਪੰਜਾਬੀ ਰੇਡੀਓ USA ਦੇ ਡਿਜੀਟਲ ਪਲੇਟਫਾਰਮ ਤੋਂ ਸਾਨੂੰ ਦੇਖ ਔਰ ਸੁਣ ਰਹੇ ਨੇ, ਉਹਨਾਂ ਸਾਰਿਆਂ ਨੂੰ ਕਹਾਂਗਾ ਕਿ ਇੱਕ ਵਾਰ ਅਜ਼ਮਾਇਸ਼, ਬਾਰ-ਬਾਰ ਫਰਮਾਇਸ਼, ਇੱਕ ਵਾਰ ਆ ਕੇ ਟਰਾਈ ਜ਼ਰੂਰ ਕਰੋ ਔਰ ਫਿਰ ਗ੍ਰੈਂਡ ਓਪਨਿੰਗ ਮੌਕੇ ਜਿਹੜਾ ਡਿਸਕਾਊਂਟ ਹੈ ਉਹਦੇ ਤੋਂ ਫਾਇਦਾ ਜ਼ਰੂਰ ਚੁੱਕਣਾ ਚਾਹੀਦਾ ਆ। ਹਰ ਕਿਸਮ ਦੇ ਟਰੱਕਾਂ ਦੇ, ਹਰ ਕਿਸਮ ਦੇ ਸਪੇਅਰ ਪਾਰਟਸ ਬਾਰੇ ਤੁਸੀਂ ਦੱਸਣ ਦੇ ਸੀਗੇ, ਘਾਟਾ ਹੀ ਕੋਈ ਨਹੀਂ ਜੀ। ਮੈਂ ਤਾਂ ਮੈਨੂੰ ਲਾਈਕ 4-5 ਮਹੀਨੇ ਹੋ ਗਏ ਆ ਮੈਂ ਇੱਥੇ ਆਉਣਾ ਆ, ਮੈਨੂੰ ਕਿਤੇ ਹੋਰ ਸ਼ਾਪ ਤੇ ਜਾਣ ਦੀ ਲੋੜ ਹੀ ਨਹੀਂ ਪੈਂਦੀ। ਹਰ ਸਮਾਨ ਇੱਥੋਂ ਮਿਲ ਜਾਂਦਾ ਹੈ, ਹੈ ਨਾ। ਉਹ ਚੀਜ਼ ਸਾਡੇ ਲਈ ਪਲੱਸ ਪੁਆਇੰਟ ਆ, ਸਾਡਾ ਟਾਈਮ ਬਚ ਜਾਂਦਾ ਹੈ ਜੀ। ਕਈ ਵਾਰੀ ਇਕੱਲਾ ਡਰਾਈਵਰ ਹੀ ਹੁੰਦਾ ਆ, ਉਹ ਆਉਂਦਾ ਆ ਸਿੱਧਾ, ਉਹਨੂੰ ਪਤਾ ਇੱਥੋਂ ਆ ਕੇ ਸਮਾਨ ਲੈ ਕੇ ਚੱਲ ਜਾਣਾ, ਖਾਲੀ ਨਹੀਂ ਮੁੜਨਾ ਪੈਂਦਾ। ਇਹ ਤਾਂ ਕਈ ਵਾਰੀ 2-2, 3-3 ਘੰਟੇ ਖਰਾਬ ਹੋ ਜਾਂਦੇ, ਸਮਾਨ ਹੀ ਨਹੀਂ ਲੱਭਦਾ, 3-3, 4 ਸ਼ਾਪਾਂ ਦੇ, ਹੈ ਨਾ। ਇਹ ਬਹੁਤ ਪਲੱਸ ਪੁਆਇੰਟ ਆ ਸਾਡੇ। ਬਿਲਕੁਲ ਠੀਕ ਹੈ, ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਦਿੱਤਾ। ਲੋ ਜੀ, ਬਾਕੀ ਕੁਝ ਜੀ ਨੇ ਜਿਹੜੇ ਆਏ ਨੇ, ਉਹਨਾਂ ਕੋਲੋਂ ਉਹਨਾਂ ਦੇ ਵਿਚਾਰ ਪੁੱਛਣੇ, ਜੁੜੇ ਰਹਿਣਾ ਸਾਡੇ ਨਾਲ। ਲੋ ਜੀ, ਮੇਰੇ ਸੱਜੇ ਹੱਥ ਵਾਸੀ ਸਾਹਿਬ ਮੌਜੂਦ ਨੇ ਔਰ ਖੱਬੇ ਹੱਥ ਰਾਜ ਸਾਹਿਬ ਮੌਜੂਦ ਨੇ, ਤੇ ਵਿਚਕਾਰ ਮੈਂ ਆਇਆ। ਹੁਣ ਦੱਸਣ ਵਾਲੀ ਗੱਲ ਜਿਹੜੀ ਇਹ ਹੈ ਕਿ ਜਿਹੜਾ ਫੁਰਤਾਜ ਬ੍ਰਾਂਡ ਹੈ, ਇਹਦੀ ਸ਼ੁਰੂਆਤ ਹੋਈਆਂ ਸੀਗੀਆਂ ਕੋਈ 15 ਵਰੇ ਪਹਿਲਾਂ ਕੈਨੇਡਾ ਤੋਂ, ਤੇ ਧੁੰਮਾਂ ਨੇ ਜਿਹੜੀਆਂ ਉਹ ਪਹੁੰਚ ਚੁੱਕੀਆਂ ਹੁਣ ਕੈਲੀਫੋਰਨੀਆ 'ਚ, ਔਰ ਇਹ ਦੋਵੇਂ ਜਿਹੜੇ ਮੁੱਖ ਨੇ, ਇਹ ਨੇ ਇਹਦੀ ਸ਼ੁਰੂਆਤ ਕਰਨ ਵਾਲੇ, ਇਹਦੇ ਬਾਨੀਆਂ 'ਚੋਂ। ਸੋ ਸਜੇ ਹੱਥੋਂ ਕੰਮ ਸ਼ੁਰੂ ਕਰਨੇ ਜੀ। ਵਾਸੀ ਸਾਹਿਬ ਪਹਿਲਾਂ ਤਾਂ ਬਹੁਤ ਵਧਾਈਆਂ ਅੱਜ ਇਸ ਗ੍ਰੈਂਡ ਓਪਨਿੰਗ ਦੀਆਂ, ਇਸ ਵਪਾਰ ਦੇ ਵਧਣ ਦੀਆਂ, ਫੁੱਲਣ ਦੀਆਂ, ਤਰੱਕੀਆਂ ਦੀਆਂ। ਥੈਂਕ ਯੂ ਭਾਜੀ, ਥੈਂਕ ਯੂ, ਬਹੁਤ ਤੁਹਾਡਾ ਧੰਨਵਾਦ। ਤੇ US ਰੇਡੀਓ ਦਾ ਬਹੁਤ ਧੰਨਵਾਦ, ਤੁਸੀਂ ਇੱਥੇ ਆ ਕੇ ਸਾਡੀ ਹੌਸਲਾ ਅਫਜ਼ਾਈ ਕਰਨ ਤੇ ਸਾਡਾ ਜਿਹੜਾ ਸੁਨੇਹਾ
ਉਹ ਲੋਕਾਂ ਤੱਕ, ਸਾਡੇ ਡਰਾਈਵਰ ਵੀਰਾਂ ਤੱਕ ਪਹੁੰਚਾ ਰਹੇ ਜੀ। ਧੰਨਵਾਦ ਤੁਹਾਡਾ। ਤੇ ਰਾਜ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਹੋਣ, ਬਹੁਤ ਮੁਬਾਰਕਾਂ ਜੀ। ਹਾਂਜੀ ਹਾਂਜੀ, ਥੈਂਕ ਯੂ ਆਪਰਚੁਨਿਟੀ ਦਿੱਤੀ ਸਾਨੂੰ ਆਪਣੇ US ਦੀ। ਤੇ ਹਾਂਜੀ, ਆਪਣੇ ਬਹੁਤ ਵਧੀਆ ਲੱਗਦਾ ਜੀ। ਬਸ ਇਹ ਸਭ ਕੈਸਾ ਰਿਸਪੌਂਸ ਆ ਰਿਹਾ ਹੈ ਕੈਲੀਫੋਰਨੀਆ 'ਚ? ਚਰਚਾ ਤਾਂ ਕਈ ਦਿਨਾਂ ਤੋਂ ਰੇਡੀਓ ਤੇ ਧੁੰਮ ਧਮਾ ਕੇ ਚੱਲਣ ਡਿਆ ਸੀਗਾ। ਅੱਜ ਗ੍ਰੈਂਡ ਓਪਨਿੰਗ ਮੌਕੇ ਰੌਣਕਾਂ ਵੇਖ ਕੇ ਵੈਸੇ ਸਾਡੇ ਕੈਮਰਾ ਵੀ ਸਭ ਕੁਝ ਵਿਖਾ ਰਿਹਾ, ਤੁਹਾਡੇ ਅੰਦਰ ਦੇ ਵਿਚਾਰ ਨੇ ਜਿਹੜੇ ਉਹ ਜ਼ਰਾ ਦੱਸੋ। ਨਹੀਂ ਭਾਜੀ ਦੇਖੋ, ਜਦੋਂ ਇਹ ਗ੍ਰੈਂਡ ਓਪਨਿੰਗ ਦੀ ਗੱਲ ਹੋਈ ਸੀ ਨਾ ਜੀ, ਅਸੀਂ ਕਾਫੀ ਦੇਰ ਪਹਿਲਾਂ ਸੋਚ ਰਹੇ ਸੀਗੇ ਜੀ। ਪਰ ਉਹ ਤੋਂ ਪਹਿਲਾਂ ਇਹ ਸੀਗਾ ਵੀ ਸਾਡਾ ਮੇਲ ਮਿਲਾਪ ਸ਼ਹਿਰ ਦੇ ਜਿਹੜੇ ਸਾਡੇ ਵੀਰ ਨੇ ਉਹਨਾਂ ਨਾਲ ਹੋਣਾ ਬਹੁਤ ਜ਼ਰੂਰੀ ਹੈ। ਅਸੀਂ ਕੌਣ ਹੈ, ਉਹ ਕੌਣ ਨੇ, ਇੱਕ ਦੂਜੇ ਨਾਲ ਮਿਲਣਾ ਜੁਲਣਾ ਬਹੁਤ ਜ਼ਰੂਰੀ ਹੈ। ਸੋ ਹੁਣ ਟਾਈਮ ਆ ਗਿਆ ਸੀਗਾ ਵੀ ਸਾਡੀ ਵਾਕਫੀਅਤ ਚੰਗੀ ਹੋ ਗਈ, ਸਾਨੂੰ ਰਿਸਪੌਂਸ ਬਹੁਤ ਵਧੀਆ ਮਿਲ ਰਿਹਾ ਤੇ ਇੱਕ ਇਸ ਤਰ੍ਹਾਂ ਦਾ ਇਵੈਂਟ ਰੱਖਿਆ ਜਾਵੇ ਜਿੱਥੇ ਸਾਰਿਆਂ ਨਾਲ ਹੋਰ ਖੁੱਲ੍ਹ ਕੇ ਮਿਲਿਆ ਜਾ ਸਕੇ ਤੇ ਆਪਣਾ ਜੋ ਅਸੀਂ ਉਹਨਾਂ ਵਾਸਤੇ ਲੈ ਕੇ ਆਏ ਆ ਉਹ ਜ਼ਰੂਰ ਦੱਸਿਆ ਜਾਵੇ। ਕਿਉਂਕਿ ਕਈ ਵਾਰ ਚੀਜ਼ਾਂ ਨਾ ਓਲੇ 'ਚ ਰਹਿ ਜਾਂਦੀਆਂ ਨੇ, ਸ਼ਾਇਦ ਸਾਨੂੰ ਐਕਸਪੈਕਟੇਸ਼ਨ ਨਹੀਂ ਹੁੰਦੀ ਹੈਗੀ ਵੀ ਇਹ ਚੀਜ਼ ਇਹਨਾਂ ਕੋਲ ਹੋਊਗੀ ਜਾਂ ਨਹੀਂ ਹੋਊਗੀ। ਸੋ ਇੱਕ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਤੇ ਤੁਸੀਂ ਦੇਖੋ ਸਾਰੇ ਸਾਡੇ ਭਰਾਵਾਂ ਨੇ ਆ ਕੇ ਰੌਣਕਾਂ ਲਾਈਆਂ ਨੇ। ਹਾਂ ਨਹੀਂ, ਬਹੁਤ ਵਧੀਆ ਲੱਗ ਰਿਹਾ ਜੀ। 15 ਵਰ੍ਹੇ ਪਹਿਲਾਂ ਫੁਰਤਾਜ ਦਾ ਸਫ਼ਰ ਕਿੱਦਾਂ ਸ਼ੁਰੂ ਹੋਇਆ ਸੀਗਾ? ਕੀ ਪਰੇਸ਼ਾਨੀਆਂ ਸੀ, ਕੀ ਚਿੰਤਾ ਸੀ? ਅੱਜ ਤੇ ਤਰੱਕੀ ਦੀਆਂ ਮੰਜ਼ਲਾਂ ਤੈਅ ਹੋਣ ਡਈਆਂ, ਉਹ ਜਿਹੜਾ ਮੁੱਢ ਆ ਨਾ ਉਹਦੀਆਂ ਔਖਲਾਂ ਬਾਰੇ ਦੱਸੋ, ਉਹ ਕਹਾਣੀ ਦੱਸੋ। ਭਾਜੀ ਇਸ ਤਰ੍ਹਾਂ ਕਈ ਵਾਰ ਨਾ ਜੀ ਤੁਹਾਡੇ ਅੰਦਰ ਵਲਵਲੇ ਉੱਠਦੇ ਨੇ ਜੀ ਵੀ ਮੈਂ ਜਿਹੜਾ ਇਹ ਕੰਮ ਕਰ ਰਿਹਾ ਇਹ ਸ਼ਾਇਦ ਮੈਂ ਇਹ ਨਹੀਂ ਕਰ ਰਿਹਾ, ਮੈਂ ਕੁਝ ਹੋਰ ਕੰਮ ਕਰਨਾ ਮੈਨੂੰ ਚਾਹੀਦਾ ਜੀ। ਸੋ ਅਸੀਂ ਮੈਂ ਬੇਸਿਕਲੀ ਮੈਂ ਕੰਪਿਊਟਰ ਇੰਜੀਨੀਅਰ ਤੇ ਰਾਜ ਹੋਣੀ ਸਿਵਲ ਇੰਜੀਨੀਅਰ ਨੇ ਆਪਣਾ ਬੈਕ ਹੋਮ ਤੋਂ। ਫਿਰ ਅਸੀਂ ਦੋਨਾਂ ਨੇ ਉੱਥੇ ਹੈਵੀ ਡਿਊਟੀ ਮਕੈਨਿਕ ਦੀ ਸਰਟੀਫਿਕੇਸ਼ਨ ਲਈ ਜੀ। ਵਾਹ। ਕੈਨੇਡਾ ਦੇ ਵਿੱਚ। ਤੇ ਮੈਂ ਵੀ ਤੇ ਰਾਜ ਦੋਨੇ ਰੈੱਡ ਸੀਲ ਅਸੀਂ ਮਕੈਨਿਕ ਵੀ ਹਾਂ। ਤੇ ਅਸੀਂ 2009 ਦੇ ਵਿੱਚ ਮਕੈਨਿਕੀ ਸ਼ੁਰੂ ਕੀਤੀ, ਟਰੱਕ ਸਰਵਿਸ ਟਰੱਕ ਲੈ ਕੇ। ਉਹ ਤੋਂ ਅਸੀਂ ਯਾਰਡਾਂ 'ਚ ਕੰਮ ਕਰਦੇ ਸੀਗੇ। ਫਿਰ ਹੌਲੀ ਹੌਲੀ ਅਸੀਂ ਕਿਹਾ ਪਾਰਟਸਾਂ ਵੱਲ ਆਉਣਾ ਚਾਹੀਦਾ ਜੀ। 2015 ਦੇ ਵਿੱਚ ਅਸੀਂ ਫਿਰ ਪਾਰਟਸਾਂ ਦਾ ਕੰਮ ਇਹ ਸ਼ੁਰੂ ਕੀਤਾ। ਪਹਿਲਾਂ ਥੋੜ੍ਹੇ ਜਿਹੇ ਲਿਆਂਦੇ, ਫਿਰ ਬਹੁਤ ਔਕੜ ਆਈਆਂ, ਕੁਆਲਿਟੀ ਦੀ ਪ੍ਰੋਬਲਮ ਆਈ, ਬੈਕ ਐਂਡ ਫੋਰਥ ਹੁੰਦੇ 2015 ਤੋਂ ਬਾਅਦ ਫਿਰ ਅਸੀਂ 2018 ਦੇ ਵਿੱਚ ਆਫੀਸ਼ੀਅਲੀ ਅਸੀਂ ਇਹ ਕੈਨੇਡਾ ਵਿੱਚ ਸ਼ੁਰੂ ਕਰਤਾ, ਜਿੱਥੇ ਹੁਣ ਤਕਰੀਬਨ 10-12 ਲੋਕੇਸ਼ਨ ਆ ਜਿੱਥੇ ਆਪਣੇ ਉੱਥੇ ਵੀ ਆਪਣੇ ਇਹ ਟਰੱਕ ਪਾਰਟਸ ਜਾਂਦੇ ਨੇ। ਤੇ ਆਲਮੋਸਟ ਅਰਾਊਂਡ ਸਾਡੇ ਕੋਲ ਹੁਣ ਇਸ ਟਾਈਮ 1700 ਇੱਦਾਂ ਦਾ ਪਾਰਟ ਹੈ ਜਿਹੜਾ ਅਸੀਂ ਫੁਰਤਾਜ ਆਪਣਾ ਬ੍ਰਾਂਡ ਦੇ ਥੱਲੇ ਅਸੀਂ ਡਾਇਰੈਕਟ ਇੰਪੋਰਟ ਕਰਦੇ ਹਾਂ। 1700 ਪਾਰਟਸ? ਹਾਂਜੀ, ਬੱਲੇ ਬੱਲੇ। ਤੇ ਹਾਂਜੀ, ਕਿਰਪਾ ਮਹਾਰਾਜ ਦੀ ਜੀ। ਤੇ ਜਿਹਦੇ ਵਿੱਚ ਅਸੀਂ ਤਕਰੀਬਨ 100 ਕੁ ਫੈਕਟਰੀਆਂ ਜੀ ਜਿੱਥੋਂ ਡਾਇਰੈਕਟ ਇੰਪੋਰਟ ਕਰਦੇ ਹਾਂ। ਵੱਖ ਕੰਟਰੀਆਂ ਤੋਂ ਆਉਂਦੇ ਨੇ, ਇੰਡੀਆ ਤੋਂ ਵੀ ਆਉਂਦੇ ਨੇ ਸਾਡੇ ਕੋਲ, ਤਾਇਵਾਨ, ਹਾਂਗਕਾਂਗ, ਤੁਰਕੀ, ਬਹੁਤ ਵੱਖ ਸਾਡੇ ਆਉਂਦੇ ਨੇ। ਫਿਰ ਕਿਉਂਕਿ ਮੈਂ ਇੱਥੇ ਰਿਹਾ ਜੀ 2001 ਤੋਂ ਲੈ ਕੇ 2007 ਤੱਕ ਕੈਲੀਫੋਰਨੀਆ। ਹਾਂਜੀ, ਫਿਰ ਮੈਂ ਉਧਰ ਕੈਨੇਡਾ ਮੂਵ ਹੋ ਗਿਆ ਸੀਗਾ। ਤੇ ਇੱਥੇ ਮੈਨੂੰ ਆਪਣੇ ਕੈਲੀ ਭਾਜੀ ਨੇ ਤੇ ਜਿੰਦਰ ਭਾਜੀ ਇੱਥੇ ਸਾਡੇ ਨਾਲ ਨੇ, ਤੇ ਸੁਖਵਿੰਦਰ ਇਹ ਮੇਰੇ ਪੁਰਾਣੇ ਨੋਨ ਸੀਗੇ ਜੀ। ਫਿਰ ਇਹਨਾਂ ਨਾਲ ਡਿਸਕਸ਼ਨ ਹੁੰਦੀ ਰਹਿੰਦੀ ਸੀ ਸਾਡੀ ਵੀ ਯਾਰ ਵੀ ਕੁਛ ਨਾ ਕੁਛ ਮੈਂ ਭਾਜੀ ਇੱਧਰ ਵੀ ਕਰਨਾ ਹੈ। ਫਿਰ ਹੁਣ ਸਹੀ ਟਾਈਮ ਸੀਗਾ, ਕਹਿੰਦੇ ਭਾਜੀ ਹੁਣ ਇਦਾਂ ਕਰੀਏ, ਟਾਈਮ ਆ ਗਿਆ, ਇਹਨੂੰ ਆਪਾਂ ਹੋਰ ਅੱਗੇ ਐਕਸਪੈਂਡ ਕਰੀਏ ਜੀ। ਬਿਲਕੁਲ ਠੀਕ ਹੈ। ਹਾਂਜੀ, ਫਿਰ ਸਾਡੀਆਂ ਬੈਕ ਐਂਡ ਫੋਰਥ ਮੀਟਿੰਗਾਂ ਹੋਈਆਂ ਤੇ ਭਾਜੀ ਨਾਲ ਮਿਲ ਕੇ ਅਸੀਂ ਬੇਕਰਸਫੀਲਡ ਲੋਕੇਸ਼ਨ ਸ਼ੁਰੂ ਕੀਤੀ ਜੀ। ਉਸ ਤੋਂ ਬਾਅਦ ਫਰੇਜ਼ਨੋ ਆਪਣਾ ਵੇਅਰ ਹਾਊਸ ਭਾਜੀ ਉਹਨਾਂ ਨੇ ਇੱਥੇ ਅਸੀਂ ਆਪਣਾ ਲੈ ਕੇ ਇੱਥੇ ਸਾਰੀ ਹੁਣ ਤੁਸੀਂ ਦੇਖ ਰਹੇ ਹੋ ਰੌਣਕਾਂ ਲੱਗੀਆਂ ਜੀ। ਬੱਲੇ ਬੱਲੇ ਜੀ। ਹਾਂਜੀ, ਸਟਾਕਟਨ ਆਲਰੇਡੀ ਸ਼ੁਰੂ ਹੋ ਚੁੱਕਿਆ ਜੀ। ਤੇ ਨੈਕਸਟ ਸਾਡਾ ਹੈ ਜੀ ਯੂਬਾ ਸਿਟੀ, ਚੌਥੀ ਲੋਕੇਸ਼ਨ। ਹਾਂਜੀ, ਤੇ ਸੈਕਰਾਮੈਂਟੋ, ਦੈਨ ਟ੍ਰੇਸੀ, ਉਸ ਤੋਂ ਬਾਅਦ ਫੰਟਾਨਾ। ਤੇ ਅਸੀਂ ਰੁਕਣਾ ਨਹੀਂ ਹੈਗਾ ਜੀ। ਬਸ ਰੱਬ ਕਰੇ ਬ੍ਰੇਕਾਂ ਲੱਗਣੀਆਂ ਨਹੀਂ ਚਾਹੀਦੀਆਂ, ਟਰੱਕ ਦੀਆਂ ਲੱਗਣ, ਕੰਮ ਦੀਆਂ ਨਹੀਂ ਲੱਗਣੀਆਂ ਚਾਹੀਦੀਆਂ। ਅੱਜ ਟਰੱਕ ਦੀਆਂ ਵੀ ਲੱਗਣੀਆਂ, ਟਰੱਕ ਚੱਲਣਗੇ ਲੋੜ ਦੇ ਟਾਈਮ। ਟਰੱਕ ਦੀਆਂ ਬ੍ਰੇਕਾਂ ਇੰਨੀਆਂ ਕਿ ਘਸਣੀਆਂ ਚਾਹੀਦੀਆਂ ਕਿ ਪਾਰਟ ਲਈ ਬ੍ਰੇਕਾਂ ਲਈ ਆਉਂਦੇ ਰਹਿਣ ਜੀ। ਹਾਂਜੀ ਹਾਂ। ਕੈਸਾ ਰਿਸਪੌਂਸ ਲੱਭਾ ਸੱਜਣ ਪਿਆਰਿਆਂ ਦਾ, ਮਿੱਤਰਾਂ ਦਾ? ਕੈਸਾ ਰਿਸਪੌਂਸ ਲੱਭਾ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੇ ਲੋਕਾਂ ਦਾ, ਭਰੋਸੇ ਵੱਲੋਂ ਉਹਨਾਂ ਵੱਲੋਂ, ਔਰ ਜਿਹੜੀ ਕੁਆਲਿਟੀ ਪ੍ਰੋਡਕਟ ਆ ਉਹਦੇ ਵੱਲੋਂ ਤੁਹਾਡਾ ਜਿਹੜਾ ਆ ਉਹ ਕੀ ਉਪਰਾਲਾ? ਭਾਜੀ ਦੇਖੋ, ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀ 2015 'ਚ, ਮੈਂ ਜਿਵੇਂ ਪਹਿਲਾਂ ਕਿਹਾ ਵੀ ਸਾਨੂੰ ਕਈ ਪ੍ਰੋਬਲਮ ਆਈਆਂ ਕੁਆਲਿਟੀ ਨੂੰ ਲੈ ਕੇ। ਜਦੋਂ ਅਸੀਂ ਸ਼ੋਰ ਹੋ ਗਏ ਵੀ ਨਹੀਂ ਹੁਣ ਅਸੀਂ ਲੋਕਾਂ ਵਿੱਚ ਇਸ ਕੁਆਲਿਟੀ ਨੂੰ ਲਿਜਾ ਸਕਦੇ ਹਾਂ, ਠੀਕ ਹੈ, ਵੀ ਅਸੀਂ ਦਾਅਵੇ ਨਾਲ ਕਹਿ ਸਕਦੇ ਹਾਂ ਸਾਡੇ ਪ੍ਰੋਡਕਟ ਵਿੱਚ ਦਮ ਹੈ ਜੀ, ਤਾਂ ਉਸ ਟਾਈਮ ਅਸੀਂ ਇਹ ਮਤਲਬ ਸ਼ੁਰੂਆਤ ਕੀਤੀ 2018 'ਚ ਉੱਥੇ ਜੀ। ਠੀਕ ਹੈ। ਹੁਣ ਇੱਥੇ ਸਭ ਤੋਂ ਪਹਿਲਾਂ ਦੇਖੋ, ਜਦੋਂ ਤੁਸੀਂ ਕੋਈ ਕੰਮ ਕਰਦੇ ਹੋ ਤੁਹਾਨੂੰ ਇੱਕ ਟੀਮ ਬਣਾਉਣੀ ਪੈਂਦੀ ਹੈ। ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ। ਬਿਲਕੁਲ ਇਦਾਂ ਹੀ। ਸੋ ਪਹਿਲਾਂ ਸਾਡਾ ਮੇਨ ਮਕਸਦ ਸੀਗਾ ਟੀਮ ਬਣਾਉਣਾ ਜੀ, ਜਿਹਦੇ ਵਿੱਚ ਟੀਮ ਵਿੱਚ ਸਾਡੇ ਜਿੰਦਰ ਭਾਜੀ ਹੋ ਗਏ, ਜੋ ਜਿੰਨਾ ਵੀ ਪੇਪਰ ਵਰਕ ਡਾਕੂਮੈਂਟ ਹੋਣੇ ਨੇ ਸਾਰਾ ਕੁਝ ਜਿਹੜਾ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਜੀ, ਮੇਰੀ ਆਪਣੀ ਰਿਸਪੌਂਸਿਬਿਲਟੀ ਹੈ। ਸੁਖਵਿੰਦਰ ਹੋ ਗਿਆ ਜੀ, ਤੇ ਸਾਡੇ ਕੈਲੀ ਭਾਜੀ ਨੇ ਜਿਹੜੇ ਵੜੈਚ ਟਰਾਂਸਪੋਰਟ ਤੋਂ। ਹੁਣ ਜਦੋਂ 4 ਜਣੇ ਮਿਲ ਜਾਣ
ਤਾਂ ਚਾਰੇ ਆਪਣੇ ਇਹ ਆਪਣੇ ਚਾਰੇ ਪਿਲਰ ਨੇ ਜੀ। ਹਾਂਜੀ, ਵੱਖੋ ਵੱਖਰੇ ਆਪਣੇ ਫੀਲਡ ਦੇ ਵਿੱਚ ਮਾਹਰ ਹੋਣ ਜੀ। ਤੋਂ ਸਭ ਤੋਂ ਪਹਿਲਾਂ ਤਾਂ ਮੇਨ ਮਕਸਦ ਇਹ ਸੀਗਾ ਵੀ ਇੱਕ ਪ੍ਰੋਪਰ ਸਾਡੀ ਟੀਮ ਬਣੇ, ਇੱਕ ਸਾਡਾ ਪ੍ਰੋਪਰ ਸਟਰਕਚਰ ਬਣੇ, ਜਿਹਦੇ ਵਿੱਚ ਸਾਡੇ ਜਿੰਦਰ ਭਾਜੀ ਉਹ ਬਾਹਲੇ ਮਾਹਰ ਨੇ ਸਟਰਕਚਰ ਬਣਾਉਣ ਦੇ ਵਿੱਚ ਜੀ, ਤੇ ਉਹਨਾਂ ਨੇ ਸਾਡੀ ਬਹੁਤ ਹੈਲਪ ਕੀਤੀ। ਮੇਰਾ ਕੰਮ ਤਾਂ ਇਹ ਜੀ ਪਾਰਟਸ ਜਿਹੜੇ ਅਸੀਂ ਲਿਆਂਦੇ ਨੇ ਜਾਂ ਉਹਨਾਂ ਨੂੰ ਕਿੱਦਾਂ ਲੋਕਾਂ ਵਿੱਚ ਲੈ ਕੇ ਜਾਣਾ, ਤਾਂ ਕਿੱਦਾਂ ਉਹਨਾਂ ਨੂੰ ਡਿਸਕ੍ਰਾਈਬ ਕਰਨਾ, ਕਿੱਦਾਂ ਕੁਆਲਿਟੀ ਨੂੰ ਮੇਨਟੇਨ ਕਰਨਾ। ਵਾਹ। ਸੋ ਹਾਂਜੀ, ਪਹਿਲਾਂ ਟੀਮ ਸੀ, ਟੀਮ ਵਧੀਆ ਬਣ ਗਈ ਤੇ ਹੁਣ ਕੰਮ ਵੀ ਮਾਰੇ ਕਰ ਬੱਲੇ ਬੱਲੇ ਹੋਈ ਪਈ। ਹਾਂਜੀ ਹਾਂਜੀ, ਕੀ ਬਾਤ ਹੈ, ਥੈਂਕ ਯੂ ਜੀ। ਔਰ ਰਾਜ ਹੋਣੇ ਨੇ ਜਿਹੜੇ ਚੁੱਪਚਾਪ ਨੇ, ਇਹ ਤੇ ਖੁਸ਼ੀ ਦੇ ਮੌਕੇ ਦੇ ਉੱਤੇ ਕਹਿੰਦੇ ਨੇ ਜਿਹਨੂੰ ਲੁੱਡੀਆਂ ਪਾਉਂਦੇ ਨਜ਼ਰ ਆਉਣੇ ਚਾਹੀਦੇ। ਰਾਜ ਜੀ ਕਹਾਣੀ ਅਸੀਂ ਉਹ ਤੇ ਸਾਰੀ ਸੁਣੀ। ਹਾਂਜੀ ਸ਼ੁਰੂਆਤ ਸਨ ਜਿਹੜੀਆਂ ਉਹਦੇ ਜ਼ਾਹਰ ਦੋ ਬੰਦੇ ਹੁੰਦੇ ਨੇ, ਕਈ ਵਾਰ ਨਜ਼ਰੀਏ ਦੋ ਹੋ ਜਾਂਦੇ ਨੇ। ਹਾਂਜੀ ਕੰਮ ਉਦੋਂ ਹੀ ਅੱਗੇ ਤੁਰਦਾ ਜਦੋਂ ਇੱਕ ਗੱਲ ਦੇ ਉੱਤੇ ਦੋਵੇਂ ਇਕੱਠੇ ਹੋਣ, ਭਾਵੇਂ ਦੋ ਨੇ। ਸ਼ੁਰੂਆਤ ਹੈ ਜਿਹੜੀ ਉਹਦੇ 'ਚ ਕੋਈ ਡਰ, ਖੌਫ, ਸਹਿਮ, ਕੋਈ ਚਿੰਤਾ, ਕੋਈ ਉਹ ਨਹੀਂ ਯਾਰ ਛੱਡ ਇਹਨੂੰ, ਨਹੀਂ ਇਦਾਂ ਨਹੀਂ, ਕੋਈ ਇਹੋ ਜਿਹਾ ਹੈ ਸੀਗਾ ਆਪਸ 'ਚ ਤੁਹਾਡਾ ਔਰ ਬਾਸੀ ਸਾਹਿਬ? ਨਹੀਂ, ਟੀਮ ਵਰਕ ਸੀਗਾ ਜੀ ਆਪਣੇ। ਇੱਕ ਦੂਜੇ ਨਾਲ ਡਿਸਕਸ਼ਨ ਹੁੰਦੇ ਸੀਗੇ ਕਿਵੇਂ ਇਹ ਕੰਮ ਨੂੰ ਆਪਾਂ ਵਧਾਉਣਾ ਹੈ ਤੇ ਕਿਹੜੀਆਂ ਚੀਜ਼ਾਂ ਦੀਆਂ ਡਿਮਾਂਡ ਹੈਗੀਆਂ ਹਨਾ, ਤੇ ਬਸ ਇੱਕ ਦੂਜੇ ਨਾਲ ਸਲਾਹ ਕਰੀ। ਜਦੋਂ ਕੰਮ ਤੁਰਿਆ ਰੇੜਿਆ, ਕਾਮਯਾਬੀ ਦਿਸਣ ਡੈ ਪਈ, ਲੱਭਣ ਡੈ ਪਈ, ਉਸ ਤੋਂ ਬਾਅਦ ਫਿਰ ਮੁੜ ਕੇ ਵੇਖਿਆ ਕਦੀ? ਨਹੀਂ, ਬਸ ਹੁਣ ਅੱਗੇ ਨੂੰ ਦੇਖਣਾ ਜੀ, ਰੱਬ ਨੇ ਚਾਹਿਆ। ਹਾਂਜੀ ਹਾਂਜੀ। ਕੀ ਆਸ ਉਮੀਦ ਕਰਦੇ ਜੀ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੇ ਜਿਹੜੇ ਸਾਡੇ ਪੰਜਾਬੀ ਕਮਿਊਨਿਟੀ ਦੇ ਲੋਕ ਨੇ ਉਹਨਾਂ ਤੋਂ? ਬਸ ਅਸੀਂ ਹੈਗੇ ਜੀ, ਸੇਵਾ ਕਰਨ ਆਏ ਆ ਜੀ। ਤੁਸੀਂ ਸਾਨੂੰ ਮੌਕਾ ਦਿਓ ਤੇ ਡਿਸਅਪੋਇੰਟ ਨਹੀਂ ਕਰਦੇ ਤੁਹਾਨੂੰ। ਬਿਲਕੁਲ ਠੀਕ ਹੈ। ਔਰ ਕੀ ਖਾਸ ਖੂਬੀ ਹੈ ਗ੍ਰੈਂਡ ਓਪਨਿੰਗ ਮੌਕੇ ਜਿਹਦੇ ਤੋਂ ਫਾਇਦਾ ਚੁੱਕਣਾ ਚਾਹੀਦਾ, ਜਿਹੜੀ ਬਹੁਤਾ ਚਿਰ ਨਹੀਂ? ਹਾਂਜੀ, ਉਰੇ ਆ ਕੇ ਬਹੁਤ ਵਧੀਆ ਲੱਗਿਆ। ਇਹ ਟੀਮ ਨੇ ਇੰਨਾ ਵਧੀਆ ਸੈਟਅਪ ਕੀਤਾ, ਇੰਨਾ ਆਰਗੇਨਾਈਜ਼ ਆ, ਤੇ ਬਹੁਤ ਵਧੀਆ ਲੱਗਦਾ ਜੀ। ਚਲੋ ਧੰਨਵਾਦ ਤੁਹਾਡਾ, ਕੋਈ ਸਮਾਂ ਦਿੱਤਾ। ਹਾਂਜੀ, ਤੇ ਥੈਂਕ ਯੂ ਜੀ। ਬਾਕੀ ਵੀ ਜੀ ਇੱਥੇ ਮੌਜੂਦ ਨੇ, ਅਸੀਂ ਧੰਨਵਾਦ ਕਰਨੇ ਬਾਸੀ ਸਾਹਿਬ ਦਾ ਔਰ ਰਾਜ ਹੋਣਾ ਦਾ। ਸੋ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਉਹਨਾਂ ਤੋਂ ਜਾਣਨੇ। ਸਿਰਫ ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ ਜੀ। ਇੱਕ ਵਾਰ ਫਿਰ ਅਸੀਂ ਤੁਹਾਨੂੰ ਫੁਰਤਾਜ ਤੇ ਜੀ ਆਇਆਂ ਨੂੰ ਕਹਿੰਦੇ ਆ। ਹਰ ਜੀ ਆਪੋ ਆਪਣੀ ਦਿਲਚਸਪੀ ਇੰਟਰਸਟ ਨਾਲ ਜਾਣਦੇ ਨੇ। ਭਾਈ ਹੋਣੇ ਨੇ ਜਿਹੜੇ, ਇਹਨਾਂ ਨੇ ਕੋਈ ਦੋ ਕਸ਼ਾਵਾਂ ਨੇ ਜਿਹੜੀਆਂ ਉਹ ਕਹਿ ਲਵੋ ਕਿ ਬੁੱਕ ਵੀ ਕਰ ਲਈਆਂ ਔਰ ਅੱਗੇ ਸਨ, ਤੇ ਮੈਂ ਮਗਰ ਸਾਂ ਕਿ ਸਭ ਤੋਂ ਬਹੁਤੀ ਸ਼ਾਪਿੰਗ ਇਹੋ ਹੀ ਕਰਨ ਦੇ ਨੇ। ਪਹਿਲਾਂ ਤਾਂ ਸਤਿ ਸ੍ਰੀ ਅਕਾਲ ਵੀਰੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਕਿੰਨੇ ਕੁ ਟਰੱਕ ਨੇ ਜਿਹੜੇ ਹਰ ਸ਼ਾਇਦ ਨਾਲ ਜਿਹੜਾ ਕੋਈ ਨਾ ਕੋਈ ਬਾਹਰ ਨਿਕਲਣ ਡਿਆ? ਨੂੰ। ਟਰੱਕ ਜੀ ਬਹੁਤ ਆ, ਟਰੱਕਾਂ ਦੀ ਤੇ ਕੋਈ ਤੁਹਾਨੂੰ ਪਤਾ ਇੱਥੇ ਲਾਈਨ ਲੱਗੀ ਪਈ ਹੈ। ਬਾਕੀ ਇਹਨਾਂ ਦਾ ਜੋ ਬਿਜ਼ਨਸ ਆ, ਸਭ ਤੋਂ ਪਹਿਲਾਂ ਤੇ ਬਾਸੀ ਸਾਹਿਬ ਹੋਣੇ ਤੇ ਉਹਨਾਂ ਦੀ ਟੀਮ ਨੂੰ ਸਪੈਸ਼ਲੀ ਬਹੁਤ ਜ਼ਿਆਦਾ ਮੁਬਾਰਕਾਂ ਤੇ ਬਹੁਤ ਜ਼ਿਆਦਾ ਕੰਗ੍ਰੈਚੁਲੇਸ਼ਨ ਕਿ ਉਹਨਾਂ ਦੀ ਸਾਰੀ ਟੀਮ ਨੇ ਇੱਥੇ ਬਹੁਤ ਸੋਹਣਾ ਇਵੈਂਟ ਰੱਖਿਆ ਆ ਤੇ ਸਾਰੇ ਹਰਮਨ ਪਿਆਰੇ ਆਪਣੇ ਵੀਰ ਇਕੱਠੇ ਹੋਏ ਨੇ। ਤੇ ਬਾਕੀ ਅਸੀਂ ਇਹੀ ਕਵਾਂਗੇ ਜੀ ਵੀ ਇੱਕ ਵਾਰ ਆ ਕੇ ਮੌਕਾ ਦਿਓ ਜ਼ਰੂਰ, ਇਹਨਾਂ ਨੂੰ ਦੇਖੋ ਆ ਕੇ ਕੰਮ ਇਹਨਾਂ ਦਾ ਕਿੱਦਾਂ ਨਹੀਂ ਆ। ਤੇ ਇਹੀ ਬਸ ਵਧਾਈ ਦੇ ਪਾਤਰ ਆ ਜੀ, ਸਭ ਤੋਂ ਬੈਸਟ ਇਹੀ ਗੱਲ ਆ। ਸੋ ਕਿਹੜਾ ਕੋਈ ਖਾਸ ਕੰਮ ਹੈ ਜਿਹੜਾ ਤੁਸੀਂ ਸਾਡੇ ਦੇਖਣ ਵਾਲਿਆਂ ਨੂੰ, ਸੁਣਨ ਵਾਲਿਆਂ ਨੂੰ ਔਰ ਫੁਰਤਾਜ ਵਾਲ ਦੇ ਜਿਹੜੇ ਚਾਹਤਕਾਰ ਨੇ ਉਹਨਾਂ ਨੂੰ ਕਹੋਗੇ ਕਿ ਇਹ ਹੁਣੇ ਕਰ ਲਵੋ? ਜਿੱਦਾਂ ਮੈਂ ਵੇਖਿਆ ਕਿ ਗਰੀਸ ਤੇ ਡਰਮਾਂ ਦੇ ਉੱਤੇ ਬੜਾ ਡਿਸਕਾਊਂਟ ਨਜ਼ਰ ਆਉਣ ਡਿਆ ਹੈ। ਦੇਖੋ ਜੀ, ਮੈਂ ਵੀ ਇਹੀ ਸਾਰਾ ਪੂਰਾ ਵੇਅਰ ਹਾਊਸ ਇੱਕ ਰਾਊਂਡ ਕੱਢ ਕੇ ਦੇਖਿਆ ਆ ਵੀ ਬਹੁਤ ਹੀ ਜ਼ਿਆਦਾ ਇਹਨਾਂ ਨੇ ਡਿਸਕਾਊਂਟ ਲਾਇਆ ਹੋਇਆ ਆ ਤੇ ਕਾਫੀ ਚੀਜ਼ਾਂ ਤੇ ਜੋ ਵੀ ਇੱਧਰ ਸਾਰਾ ਸਪੇਅਰ ਪਾਰਟ ਵਗੈਰਾ। ਔਰ ਮੈਨੂੰ ਲੱਗਦਾ ਨਹੀਂ ਵੀ ਕਿ ਜਿੰਨਾ ਵੀ ਪ੍ਰਾਈਸ ਵਗੈਰਾ ਲੋ ਲੱਗੇ ਹੋਏ ਆ ਕਿਸੇ ਅਸੀਂ ਸ਼ਾਪ ਤੇ ਅੱਜ ਤੱਕ ਵੇਖੇ ਨਹੀਂ ਹੈਗੇ। ਸੇ ਬਾਕੀ ਇਹੀ ਹੈ, ਮੌਕਾ ਦਿਓ ਜੀ। ਹਰ ਇੱਕ ਕੰਮ ਨੂੰ ਬੰਦੇ ਨੂੰ ਬਿਜ਼ਨਸ ਦਾ ਮੌਕਾ ਦੇਣਾ ਚਾਹੀਦਾ ਹੈ। ਬਿਲਕੁਲ ਠੀਕ ਹੈ। ਠੀਕ ਹੈ ਜੀ। ਤੇ ਤੁਹਾਨੂੰ ਪਤਾ ਜੀ, ਬਾਕੀ ਸਾਰੇ ਸਰੋਤੇ ਇੱਥੇ ਜੁੜੇ ਆ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਤੇ ਇਹਨਾਂ ਦੀ ਟੀਮ ਨੂੰ ਬਹੁਤ ਮੁਬਾਰਕਾਂ ਜੀ। ਥੈਂਕ ਯੂ ਸੋ ਮਚ। ਤੁਹਾਡਾ ਵੀ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਥੈਂਕ ਯੂ ਜੀ। ਲੋ ਜੀ, ਕੁਛ ਹੋਰ ਜੀ ਨੇ, ਆਓ ਫਿਰਦੇ ਤੁਰਨੇ ਵੀ ਆ, ਨਾਲੇ ਬਾਕੀ ਵੀ ਤੁਹਾਨੂੰ ਹੋਣੇ ਔਰ ਉਹਨਾਂ ਕੀਤੀ ਗਈ ਗੱਲਬਾਤ ਹੈ ਜਿਹੜੀ ਉਹ ਵੀ ਤੁਹਾਡੇ ਤੱਕ ਪਹੁੰਚਦੀ ਕਰਨੇ ਹੈ ਜੀ। ਫੁਰਤਾਜ ਫਰੈਜ਼ਨੋ ਤੇ ਇਸ ਵੇਲੇ ਮੈਂ ਮੌਜੂਦ ਹਾਂ। ਮੇਰੇ ਨਾਲ ਸੈਮ ਸਿੰਧੂ ਨੇ ਔਰ ਨਾਲ ਦੂਸਰੇ ਪਾਸੇ ਨੇ ਜਿਹੜੇ ਰਾਜਾ ਜੀ ਮੌਜੂਦ ਨੇ। ਔਰ ਇਹ ਦੋਵੇਂ ਵੀਰ ਨੇ ਜਿਹੜੇ ਇਹ ਤੁਹਾਨੂੰ ਫੁਰਤਾਜ, ਸਟਾਕਟਨ, ਬੇਕਰਸਫੀਲਡ, ਬਾਕੀ ਜਿਹੜੀਆਂ ਲੋਕੇਸ਼ਨਾਂ ਨੇ ਉਹਨਾਂ 'ਚੋਂ ਇੱਕ ਲੋਕੇਸ਼ਨ 'ਚ ਲੱਭਣਗੇ। ਕਿੱਥੇ ਉਹ ਸਰਪ੍ਰਾਈਜ਼ ਵੀ ਅਸੀਂ ਇਹਨਾਂ ਦੇ ਮੂੰਹ ਤੁਹਾਨੂੰ ਸੁਣਵਾਉਂਦੇ, ਪਰ ਇਸ ਵੇਲੇ ਰਾਈਟ ਨੂੰ ਇੱਥੇ ਨੇ। ਪਹਿਲਾਂ ਜੀ ਸਤਿ ਸ਼੍ਰੀ ਅਕਾਲ, ਬਹੁਤ ਵਧਾਈਆਂ। ਸਤਿ ਸ਼੍ਰੀ ਅਕਾਲ ਭਾਜੀ। ਔਰ ਤੁਹਾਨੂੰ ਵੀ ਬਹੁਤ ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਹੁਣ ਤੁਸੀਂ ਇਹ ਦੱਸੋ ਕਿ ਤੁਸੀਂ ਕਿਹੜੀ ਲੋਕੇਸ਼ਨ ਤੇ ਜੇ ਔਰ ਉਸ ਤੋਂ ਬਾਅਦ ਇਹਦੀਆਂ ਬੜੀਆਂ ਪੁੱਛਾਂਗਾ ਮੈਂ। ਅਸੀਂ ਐਕਚੁਅਲੀ ਸਟਾਕਟਨ। ਬਿਲਕੁਲ ਠੀਕ ਹੈ। 2 ਮਹੀਨੇ ਉੱਥੇ ਹੋਏ ਆ। 2 months, ਦੋ ਮਹੀਨੇ ਹੋਏ ਐਗਜ਼ੈਕਟਲੀ। ਸੋ ਇਟਸ ਇਨ ਪ੍ਰੋਸੈਸ, ਆਲਮੋਸਟ ਰੈਡੀ ਹੈਗਾ, ਚੱਲ ਰਿਹਾ ਪੂਰਾ। ਬਿਲਕੁਲ ਠੀਕ ਹੈ। ਇੱਥੇ ਦੀ ਖੂਬੀ, ਮੌਕਾ ਦਿਓ। ਵਾਹ ਗੁੱਡ। ਹੁਣ ਮੈਂ ਅੱਜ ਜਿਹੜੀ ਸਾਡੀ ਗ੍ਰੈਂਡ ਓਪਨਿੰਗ ਹੋਈ ਹੈ, ਮੈਂ ਫਰੈਜ਼ਨੋ ਲੋਕੇਸ਼ਨ ਬਾਰੇ ਤੁਹਾਨੂੰ ਪੁੱਛਣਾ ਚਾਹਾਂਗਾ। ਕੀ ਖਾਸ ਇੱਥੇ ਵਜ੍ਹਾ ਹੈ ਜਿਹੜੀ ਆਉਣ ਦਾ ਫਾਇਦਾ ਹੋਏਗਾ ਸਾਡੇ ਸਰੋਤਿਆਂ ਨੂੰ, ਫੁਰਤਾਜ ਦੇ ਚਾਹਤਮੰਦਾਂ ਨੂੰ, ਭਰੋਸਾ ਕਰਨ ਵਾਲਿਆਂ ਨੂੰ, ਔਰ ਕਿਹੜਾ ਫਾਇਦਾ ਜਿਹੜਾ ਉਹ ਉਹਨਾਂ ਨੂੰ ਇਸ ਮੌਕੇ ਤੋਂ ਲਾਜ਼ਮੀ ਚੁੱਕਣਾ ਚਾਹੀਦਾ? ਭਾਜੀ deals. We got the best deals in the town. So and the good parts, best parts. ਬਿਲਕੁਲ ਠੀਕ। So please, आओ, सेवा ਦਾ ਮੌਕਾ ਦਿਓ। Come to Fresno, come to Stockton. We are off of Mariposa on Duck Creek, 3875 Duck Creek.
ਬਿਲਕੁਲ ਠੀਕ ਹੈ। ਅੱਜ ਗ੍ਰੈਂਡ ਓਪਨਿੰਗ ਮੌਕੇ ਟਰੱਕਿੰਗ ਬਿਜ਼ਨਸ ਨਾਲ ਜੁੜੇ ਪੰਜਾਬੀਆਂ ਦਾ ਰਿਸਪੌਂਸ ਕਿਹਦਾ ਆ ਰਿਹਾ? Beautiful. So many people. That's amazing. That's local ਬੰਦੇ। Actually ਅਸੀਂ ਵੀ ਕਰ ਰਹੇ ਹਾਂ Stockton. ਠੀਕ ਹੈ। We doing grand opening in December. ਓ ਗੁੱਡ। So ਤੁਹਾਨੂੰ ਉੱਥੇ ਫੇਰ ਮਿਲਾਂਗੇ। ਮੈਂ ਕਹਿਣ ਡਿਆ ਭਟੂਰੇ ਨੇ ਜਿਹੜੇ ਇਹੋ ਜਿਹੇ ਸਵਾਦੀ ਹੋਣ ਲਾਜ਼ਮੀ ਇਹ ਤੁਸੀਂ ਪੱਕਾ ਪ੍ਰੋਮਿਸ ਕਰ ਲਈਏ ਐਵੇਂ ਕਿਤੇ ਖਿਸਕ ਨਾ ਜਾਣ। ਮੈਂ ਹੁਣ ਉਡੀਕ ਰੱਖਾਂਗਾ ਜੀ। Okay ਜੀ। ਅੱਛਾ ਔਰ ਹਰ ਸ਼ੈ ਦੇ ਉੱਤੇ ਇੱਥੇ ਸੇਲ ਹੈ ਸਪੇਅਰ ਪਾਰਟਸ ਦਾ ਜਿੱਦਾਂ ਮੇਰੀ ਗੱਲ ਹੋਈ ਹੈ ਸਭ ਨੇ ਦੱਸਿਆ ਕੋਈ ਨਾ ਕੋਈ ਡਿਸਕਾਊਂਟ ਹੈ ਜਿਹੜਾ ਉਹ ਤੇ 100% ਸਾਨੂੰ ਇੱਥੋਂ ਲੱਭਣ ਡਿਆ ਆ। ਹਰ ਸ਼ੈ ਦੇ ਉੱਤੇ ਕੁਛ ਨਾ ਕੁਛ ਹੈ ਜਿਹੜਾ ਬਾਕੀ ਥਾਵਾਂ ਦੇ ਉੱਤੇ ਨਹੀਂ ਹੈ। ਹਾਂਜੀ। ਸੋ ਇਹ ਸਿਰਫ ਗ੍ਰੈਂਡ ਓਪਨਿੰਗ ਮੌਕੇ ਹੀ ਹੈ ਜਾਂ ਫਿਰ ਲੰਮਾ ਚੱਲੂ? ਨਹੀਂ ਲੰਮਾ ਚਲਾਵਾਂਗੇ। ਡੀਲਾਂ ਆਉਂਦੀਆਂ ਰਹੂਗੀਆਂ ਸਮਾਨ ਵੇਚੀ ਜਾਵਾਂਗੇ। That's all. ਵੈਰੀ ਗੁੱਡ ਵੈਰੀ ਗੁੱਡ। Everybody happy. ਅੱਛਾ ਜੀ ਤੁਹਾਡੇ ਕੋਲ ਕਿਹੜੀ ਕੋਈ ਖਾਸ ਗੱਲ ਹੈ ਕਿ ਜਿਹੜੀ ਦੱਸੋਗੇ ਕਿ ਇਹ ਸ਼ੈ ਕੋਈ ਨਹੀਂ ਦੱਸਣ ਡਿਆ ਇਹ ਤੁਹਾਨੂੰ ਫਰੈਜ਼ਨੋ ਹੀ ਲੱਭਣੀ ਹੈ ਲਾਜ਼ਮੀ ਆਓ? We're proud to carry Fortage brand up on Stockton shuru kita hai te we're happy to provide our community with good high quality parts and at good rates especially in a tough economy right now so yeah ਮੁਸ਼ਕਿਲ ਹਾਲਾਤਾਂ 'ਚ ਜਦੋਂ ਕੰਮਕਾਰ ਮਹਿੰਗਾਈ ਸਭ ਕੁਝ ਹੋਵੇ ਟਫ ਟਾਈਮ ਦੇ ਵਿੱਚ ਆਈਡੀਅਲ ਰੇਟਸ ਨੇ ਨਾ ਜਿਹੜੇ ਉਹਨਾਂ ਤੋਂ ਫਾਇਦਾ ਲਾਜ਼ਮੀ ਚੁੱਕਣਾ ਚਾਹੀਦਾ ਜ਼ਰੂਰ। ਔਰ ਉਹ ਫਾਇਦਾ ਚੁੱਕਣ ਲਈ ਤੁਹਾਨੂੰ ਇੱਥੇ ਆਉਣਾ ਪਏਗਾ ਫਰਤਾਜ ਫਰੈਜ਼ਨੋ। ਔਰ ਜੇ ਐਡਰੈਸ ਇੱਥੋਂ ਦਾ ਜ਼ਰਾ ਦੱਸ ਦਿਓ ਮੈਂ ਕਹਿੰਦਾ ਬੱਲੇ ਬੱਲੇ ਹੋ ਜਾਣੀ। ਵੈਸੇ ਮੈਂ ਵੀ ਦੱਸ ਦੇਣਾ 2888 ਸਾਊਥ ਔਰੰਜ ਐਵੀਨਿਊ ਫਰੈਜ਼ਨੋ ਬੜਾ ਆਸਾਨ ਹੈ ਇਦਾਂ There ਹੀ। you go. Perfect. ਹਾਂਜੀ exactly. ਇਹ ਭਟੂਰੇ ਦੋ ਪੱਕੇ ਕੀਤੇ ਨੇ ਮੈਂ ਬਾਕੀ ਤੇ ਮੈਨੂੰ ਪਤਾ ਹੀ ਸੀਗਾ। ਤੇ ਹੋਰ ਕੁਝ ਕਹਿਣਾ ਚਾਹੋ? no that's good I would love to come visit Stockton location and we're happy to continue this brand to America ਓਕੇ ਥੈਂਕ ਯੂ ਜੀ ਥੈਂਕ ਯੂ। ਲਓ ਜੀ ਆਓ ਹੁਣ ਘੁੰਮ ਫਿਰ ਕੇ ਬਾਕੀ ਵੀ ਵੇਖਨੇ ਆ ਔਰ ਬਾਕੀ ਜਾਣਕਾਰੀ ਜਿਹੜੀ ਉਹ ਵੀ ਤੁਹਾਡੇ ਤੱਕ ਪਹੁੰਚਦੀ ਕਰਨੇ। ਜੁੜੇ ਰਹਿਣਾ ਪੰਜਾਬੀ ਰੇਡੀਓ USA ਨਾਲ। ਫਰਤਾਜ ਦੇ ਫਰੈਜ਼ਨੋ ਵੇਅਰ ਹਾਊਸ ਦੀ ਮੈਂ ਕਿਹਾ ਤੁਹਾਨੂੰ ਥੋੜੀ ਜਿਹੀ ਸੈਰ ਕਰਾ ਦਈਏ ਇਸ ਲਈ ਮੈਂ ਸੁੱਖ ਹੋਣਾ ਨੂੰ ਔਰ ਬਾਸੀ ਸਾਹਿਬ ਨੂੰ ਨਾਲ ਲੈ ਲਿਆ ਆ। ਤੇ ਬਾਸੀ ਸਾਹਿਬ ਅਸੀਂ ਚਰਚਾ ਤੇ ਆਪਣੇ ਤਾਂ ਚਲੋ ਕਰਨ ਹੀ ਡਏ ਆ। ਮੈਂ ਚਾਹੁੰਦਾ ਹਾਂ ਕਿ ਪ੍ਰੋਡਕਟਸ ਨੇ ਨਾ ਜਿਹੜੀਆਂ ਉਹਨਾਂ ਬਾਰੇ ਵੀ ਤੁਸੀਂ ਕੋਈ ਥੋੜੀ ਜਾਣਕਾਰੀ ਦਿਵੋ ਕਿ ਕਿੱਧਰੋਂ ਆਉਣਾ ਕਿਹੜੇ ਪਾਸੇ ਨੂੰ ਕੀ ਪਿਆ ਆ ਤੇ ਤੁਰੀ ਜਾਓ ਤੇ ਨਾਲ ਸਾਨੂੰ ਦੱਸੀ ਜਾਓ। ਨਹੀਂ ਬਿਲਕੁਲ ਭਾਜੀ ਇਹ ਬਹੁਤ ਜ਼ਰੂਰੀ ਹੈ ਜੀ। ਦੇਖੋ ਜੇ ਆਪਾਂ ਅੱਜ ਮੌਕਾ ਮਿਲਿਆ ਆਪਾਂ ਨੂੰ ਹੈ ਨਾ ਜੀ ਆਈ ਥਿੰਕ ਇੱਕ ਬਹੁਤ ਵੱਡੀ ਗੱਲ ਹੈ ਜੀ ਵੀ ਅਸੀਂ ਕਈ ਵਾਰ ਨਾ ਕਈ ਚੀਜ਼ਾਂ ਲੁਕੀਆਂ ਰਹਿ ਜਾਂਦੀਆਂ ਨੇ ਜੀ। ਸਾਨੂੰ ਇਹ ਹੁੰਦਾ ਆਪਣੇ ਵੀਰਾਂ ਨੂੰ ਹੁੰਦਾ ਵੀ ਸ਼ਾਇਦ ਇਹਨਾਂ ਕੋਲ ਨਹੀਂ ਹੈਗੀਆਂ ਚੀਜ਼ਾਂ ਇਹ ਜੀ ਕਿਉਂਕਿ ਇਹ ਦੱਸਣਾ ਬਹੁਤ ਜ਼ਰੂਰੀ ਆ ਵੀ ਭਾਜੀ ਸਾਡੇ ਕੋਲ ਆ ਵੀ ਚੀਜ਼ਾਂ ਨੇ। ਕਿਉਂਕਿ ਮੈਂ ਦੇਖਿਆ ਜੀ ਅਸੀਂ ਨਾ ਕਈ ਵਾਰ ਬਾਹਰ ਮਾਰਕੀਟ ਜਾਂਦੇ ਆ ਜੀ ਮੋਸਟਲੀ ਇਹ ਹੁੰਦਾ ਕਿ ਉਹਨੂੰ ਵੀ ਇਹਨਾਂ ਕੋਲ ਬ੍ਰੇਕ ਡਰਾਮੇ ਹੋਣਗੇ ਜੀ ਬਈ ਚਾਰਕ ਚੀਜ਼ਾਂ ਹੋਣੀਆਂ ਨਾ ਜੀ। ਫਿਰ ਦੱਸਿਆ ਵੀ ਭਾਜੀ ਵੀ ਅਸੀਂ ਉਹ ਚਾਰਕ ਚੀਜ਼ਾਂ ਵਾਲੇ ਨਹੀਂ ਜੀ ਜਿਵੇਂ ਹਾਂ ਮੈਂ ਦੱਸਿਆ 1700 ਚੀਜ਼ਾਂ ਨੇ ਜੀ। ਬਿਲਕੁਲ ਠੀਕ ਹੈ। ਬਹੁਤ ਆਈਟਮਾਂ ਭਾਜੀ ਸਾਡੇ ਕੋਲ ਉਹ ਨੇ ਜਿਹੜੇ ਡੀਲਰ ਮੈਂ ਕਹਿੰਦਾ ਨਾਲੇ ਨਾਲ ਦੱਸੀ ਵੀ ਜਾਓ ਜ਼ਰਾ ਕੀ ਪਿਆ ਜੀ। ਹੁਣ ਦੇਖੋ ਇਧਰ ਸਾਡੇ ਕੋਲ ਭਾਜੀ ਇਹ ਸਾਰਾ ਸੈਕਸ਼ਨ ਸਾਡਾ ਜੀ ਟੋਟਲੀ ਬਾਡੀ ਸ਼ਾਪ ਹੈ ਜੀ ਇਹ। ਠੀਕ ਹੈ। ਹਾਂ ਬਾਡੀ ਪਾਰਟ ਸਾਡੇ ਕੋਲ ਹੁੱਡ ਤੱਕ ਵੀ ਸਾਡੇ ਕੋਲ ਹੈਗੇ ਨੇ ਜੀ। ਗੁੱਡ। ਫੇਅਰਿੰਗਾਂ ਹੋ ਗਈਆਂ ਸਾਡੇ ਕੋਲ ਫਰੰਟ ਬੰਪਰ ਹੋ ਗਏ ਸਟੀਲ ਦੇ ਫਰੰਟ ਸਾਡੇ ਕੋਲ ਸਾਰੇ ਟਰੱਕਾਂ ਦੇ ਬੰਪਰ ਹੈਗੇ ਨੇ। ਸਾਈਡ ਫੇਅਰਿੰਗਸ ਹੋ ਗਈਆਂ ਹੈਂਗਰਸ ਹੋ ਗਏ ਜੀ ਮਡ ਫਲੈਪ ਹੈਂਗਰ ਹੋ ਗਏ ਤੇ 에ਅਰ ਡਿਫਲੈਕਟਰ ਹੋ ਗਏ ਜੀ। ਫਰੰਟ ਬੰਪਰ ਸਾਡੇ ਕੋਲ ਨਵੇਂ ਟਰੱਕਾਂ ਦੇ ਕਸਕੈਡੀਆ ਦੇ ਚਾਹੇ ਤੁਸੀਂ ਪੀਸਾਂ ਵਿੱਚ ਲੈ ਲਓ ਚਾਹੇ ਕੰਪਲੀਟ ਲੈ ਲਓ ਚਾਹੇ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਇਹਦਾ ਸਾਈਡ ਤੋਂ ਬਾਹਰਲਾ ਪੀਸ ਟੁੱਟ ਗਿਆ ਉਹ ਪੀਸ ਲੈ ਲਓ ਚਾਹੇ ਅੰਦਰਲਾ ਪੀਸ ਲੈ ਲਓ। ਪੀਸਾਂ ਵਿੱਚ ਵੀ ਸਾਡੇ ਕੋਲ ਸਾਰੇ ਚੀਜ਼ਾਂ ਹੈਗੀਆਂ ਪਲੱਸ ਸਾਡੇ ਕੋਲ ਕੰਪਲੀਟ ਬੰਪਰ ਵੀ ਜਿਵੇਂ ਕਸਕੈਡੀਆ ਨਵਾਂ ਹੋ ਗਿਆ ਪੁਰਾਣਾ ਹੋ ਗਿਆ ਜੀ ਵੋਲਵੋ ਹੋ ਗਿਆ ਉਸ ਤੋਂ ਬਾਅਦ T680 ਇੱਕ ਨੈਕਸਟ ਜਨਰੇਸ਼ਨ ਉਹਨਾਂ ਦੇ ਸਾਡੇ ਕੋਲ ਬੰਪਰ ਜਿਹੜੇ ਅਜੇ ਮਾਰਕੀਟ ਵਿੱਚ ਬਹੁਤ ਘੱਟ ਅਵੇਲੇਬਲ ਨੇ ਜੀ ਉਹ ਵੀ ਆਪਣੇ ਕੋਲ ਹੈਗੇ ਨੇ ਜੀ। ਕੋਸ਼ਿਸ਼ ਭਾਰੀ ਇਹੀ ਹੈ ਵੀ ਅਸੀਂ ਨਾ ਉਹ ਸਮਾਨ ਲੈ ਕੇ ਆਈਏ ਜੀ ਜਲਦੀ ਤੋਂ ਜਲਦੀ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਤਕਰੀਬਨ 100 ਫੈਕਟਰੀ ਸਾਡੇ ਕੋਲ ਸਮਾਨ ਆਉਂਦਾ ਜੀ। ਵਾਹ ਵਾਹ ਬੱਲੇ ਬੱਲੇ। ਹਾਂਜੀ ਹਾਂਜੀ ਤੇ ਜਿਹਦੇ ਵਿੱਚ ਅਸੀਂ ਗੁਜਰਾਤ ਅਹਿਮਦਾਬਾਦ ਤੋਂ ਵੀ ਸਾਡੇ ਕੋਲ ਪਾਰਟ ਰਾਜਕੋਟ ਤੋਂ ਵੀ ਸਾਡੇ ਕੋਲ ਪਾਰਟ ਆਉਂਦਾ ਜੀ ਲੁਧਿਆਣਾ ਜਲੰਧਰ ਤੋਂ ਵੀ ਪਾਰਟ ਆਉਂਦਾ ਜੀ। ਹਾਂਜੀ ਤੇ ਸਾਡੀ ਕੋਸ਼ਿਸ਼ ਇਹੀ ਹੈ ਜੀ ਵੀ ਅਸੀਂ ਦੇਖੋ ਅਸੀਂ ਇਸ ਸਾਲ ਖੁੱਲ੍ਹੇ ਹਾਂ ਜੀ ਐਂਡ ਆਫ ਈਅਰ ਤੱਕ ਸਾਡੀ ਕੋਸ਼ਿਸ਼ ਹੈ ਵੀ ਅਸੀਂ ਜਿੰਨਾ ਵੀ ਹੋਰ ਸਾਡੇ ਕੋਲ ਸਮਾਨ ਜਿਹੜੀ ਲੱਗਦਾ ਵੀ ਇਹ ਚੀਜ਼ ਆਉਣੀ ਚਾਹੀਦੀ ਹੈ ਜੀ ਅਸੀਂ ਹਾਂ ਪਰ ਉਹਦੇ ਵਿੱਚ ਅਸੀਂ ਹਰ ਇੱਕ ਸਾਡੇ ਕਸਟਮਰਸ ਨੇ ਉਹਨਾਂ ਨੂੰ ਫੀਡਬੈਕ ਵੀ ਕਹਿੰਦੇ ਜੀ ਵੀ ਤੁਹਾਨੂੰ ਕੋਈ ਚੀਜ਼ ਇਸ ਤਰ੍ਹਾਂ ਦੀ ਹੈਗੀ ਹੈ ਜਿਹੜੀ ਸਾਡੇ ਕੋਲ ਨਹੀਂ ਹੈਗੀ ਸਾਨੂੰ ਜ਼ਰੂਰ ਦੱਸੋ ਵੀ ਅਸੀਂ ਸਾਡੀ ਕੋਸ਼ਿਸ਼ ਹੋਊਗੀ ਉਹ ਵੀ ਅਸੀਂ ਜਲਦੀ ਤੋਂ ਜਲਦੀ ਹਾਂਜੀ ਹਾਂ ਪ੍ਰੋਵਾਈਡ ਕਿਉਂਕਿ ਫੀਡਬੈਕ ਬਹੁਤ ਜ਼ਰੂਰੀ ਹੈ ਜੀ ਜਦ ਤੱਕ ਸਾਨੂੰ ਡਾਟਾ ਨਹੀਂ ਮਿਲਦਾ ਉਦੋਂ ਤੱਕ ਜ਼ਾਹਿਰ ਹੈ ਕਿ ਮਸ਼ੀਨਰੀ ਜਾਂ ਲੋੜਾਂ ਉਹਨਾਂ ਦਾ ਪਤਾ ਕਿਵੇਂ ਲੱਗੇਗਾ। ਬਿਲਕੁਲ ਭਾਜੀ ਹਜ਼ਾਰਾਂ ਤਰ੍ਹਾਂ ਦੇ ਪਾਰਟ ਨੇ ਜੀ। ਬਿਲਕੁਲ ਠੀਕ। ਹਾਂਜੀ ਹਾਂ ਹੁਣ ਜਿੰਨਾ ਕੁ ਜੋ ਸਾਡੇ ਕੋਲ ਦੇਖੋ ਸਾਨੂੰ ਇਨੀਸ਼ੀਅਲੀ ਜੋ ਜਿਸ ਤਰ੍ਹਾਂ ਮੈਂ ਦੱਸਿਆ ਐਜ਼ ਅ ਮਕੈਨਿਕ ਮੈਨੂੰ ਪਤਾ ਸੀ ਵੀ ਚੀਜ਼ਾਂ ਲੱਗਦੀਆਂ ਨੇ ਉਹ ਅਸੀਂ ਲਿਆਂਦੀਆਂ ਪਲੱਸ ਉਹਦੇ ਵਿੱਚ ਜੋ ਸਾਨੂੰ ਫੀਡਬੈਕ ਮਿਲਿਆ ਸੀ ਉਹ ਵੀ ਲਿਆਂਦੀਆਂ। ਠੀਕ ਹੈ। ਇਸ ਲਈ ਹੋਰ ਵੀ ਅਸੀਂ ਜੋ ਸਾਨੂੰ ਉਹ ਲਾ ਕੇ ਦੱਸ ਦਿੰਦੇ ਸਾਡੇ ਸੁੱਖ ਸਾਡੇ ਨਾਲ ਨੇ ਅਸੀਂ ਇਹ ਇਹਨਾਂ ਨੇ ਸ਼ੀਟ ਬਣਾਈ ਹੈ ਪ੍ਰੋਪਰ ਅਸੀਂ ਉਹਦੇ ਵਿੱਚ ਨੋਟ ਕਰੀ ਜਾਂਦੇ ਹਾਂ ਤੇ ਕੋਸ਼ਿਸ਼ ਹੈ ਵੀ ਜਿੰਨੀ ਜਲਦੀ ਹੋ ਸਕੇ ਅਸੀਂ ਉਹ ਚੀਜ਼ਾਂ ਵੀ ਲੈ ਕੇ ਆਈਏ ਜੀ। ਅਸੀਂ ਜੀ ਇਸ ਵੇਲੇ ਫਰਤਾਜ ਫਰੈਜ਼ਨੋ ਦੇ ਵੇਅਰ ਹਾਊਸ ਦੇ ਪਹਿਲੇ ਹਿੱਸੇ ਦੇ ਵਿੱਚ ਮੌਜੂਦ ਹਾਂ ਔਰ ਸੁਖ ਜੀ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਜਿੱਦਾਂ ਅੱਗੇ ਦੱਸਿਆ ਵਾ ਸੀ ਹੋਣਾ ਨੇ ਕਿ ਲਿਸਟਾਂ ਜਿਹੜੀਆਂ ਤੁਸੀਂ ਕੰਪਾਈਲ ਕਰਦੇ ਜੇ ਫੀਡਬੈਕ ਦੀਆਂ ਜਾਂ ਲੋੜਾਂ
ਥੋੜ੍ਹਾ ਦੀਆਂ ਜਿਹੜਾ ਵੀ ਆਉਂਦਾ ਹੈ ਸਾਨੂੰ ਕਮਿਊਨਿਟੀ ਹੈ ਤੁਹਾਡੇ ਕਸਟਮਰਸ ਨੇ ਜਿਹੜੇ ਉਹਦੇ ਵੱਲੋਂ ਅੱਗੇ ਫਿਰ ਪ੍ਰੋਸੈਸ ਕੀ ਹੁੰਦਾ ਹੈ? ਅਸੀਂ ਜੀ ਉਹ ਲਿਸਟ ਲੈ ਕੇ ਰੈਡੀ ਕਰਕੇ ਸਾਰੇ ਪਾਰਟ ਨੰਬਰ ਵਗੈਰਾ ਰੈਡੀ ਕਰਕੇ ਬਾਸੀ ਭਾਜੀ ਨੂੰ ਦੇ ਦਿੰਦੇ ਆ। ਬਾਸੀ ਭਾਜੀ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਕਿਸ ਤਰ੍ਹਾਂ ਉਹਨਾਂ ਨੇ ਉਪਲਬਧ ਉਹ ਅਪਰੂਵ ਕਰਾਉਣਾ ਹੈ, ਮੈਨੂਫੈਕਚਰਿੰਗ ਕਰਾਉਣਾ ਹੈ, ਉਹਨਾਂ ਦੀ ਸਿਰ ਪੀੜ ਹੈ, ਤੁਹਾਡਾ ਕੰਮ ਡਾਟਾ ਮੇਨਟੇਨ ਕਰਨਾ ਹੈ। ਹਾਂਜੀ ਤੇ ਲੋ ਜੀ ਅੰਦਰ ਹੁਣ ਵੇਅਰ ਹਾਊਸ ਦੇ ਸਾਰੇ ਸੈਰ ਸਪਾਟਾ ਵੀ ਅਸੀਂ ਤੁਹਾਨੂੰ ਕਰਾ ਦਿੱਤਾ, ਅੱਗੇ ਤੁਸੀਂ ਵੇਖ ਵੀ ਲਿਆ। ਹੁਣ ਅਗਰ ਕੋਈ ਕਮੀ ਘਾਟਾ ਹੈ ਤੇ ਉਹ ਹੈ ਤੁਹਾਡੇ ਪਹੁੰਚਣ ਦਾ। ਐਡਰੈਸ ਨੋਟ ਕਰ ਲਵੋ, 2888 ਸਾਊਥ ਔਰੇਂਜ ਐਵੀਨਿਊ ਫਰੈਜ਼ਨੋ। ਫੁਰਤਾਜ ਵਾਲਿਆਂ ਦਾ ਫਰੈਜ਼ਨੋ ਵੇਅਰ ਹਾਊਸ, ਜਿੱਥੇ ਇਸ ਵੇਲੇ ਮੈਂ ਮੌਜੂਦ ਹਾਂ ਪੰਜਾਬੀ ਰੇਡੀਓ USA ਦੀ ਡਿਜੀਟਲ ਟੀਮ ਦੇ ਨਾਲ, ਜਿੱਥੇ ਬਾਜੀ ਸਾਹਿਬ ਵੀ ਮੇਰੇ ਨਾਲ ਨੇ ਔਰ ਸੁਖਣ ਵੀ ਮੇਰੇ ਨਾਲ ਨੇ ਔਰ ਬਾਕੀ ਟੀਮ ਵੀ ਤੁਹਾਡੀ ਸੇਵਾ ਦੇ ਵਾਸਤੇ ਬਿਲਕੁਲ ਐਕਟਿਵ ਮਜ਼ਾਇਲ ਤਰ੍ਹਾਂ ਹੋ ਕੇ ਖੜੀ ਹੈ। ਉਹਨਾਂ ਨੂੰ ਸੇਵਾ ਦਾ ਮੌਕਾ ਦੇਣ ਵਾਸਤੇ ਪਤਾ ਹੈ ਜਿਹੜਾ ਉਹ ਨੋਟ ਕਰੋ, ਉਹ ਹੈ ਜੀ 2888 ਸਾਊਥ ਔਰੇਂਜ ਐਵੀਨਿਊ ਫਰੈਜ਼ਨੋ। ਇੱਥੇ ਪਹੁੰਚ ਕੇ ਬਾਕੀ ਜਿੰਨੀਆਂ ਗੱਲਾਂ ਅਸੀਂ ਵਿਖਾਈਆਂ ਨੇ ਇਸ ਤੋਂ ਵੱਧ ਤੁਹਾਨੂੰ ਇੱਥੇ ਮਿਲਣਗੀਆਂ ਔਰ ਮੇਰਾ ਖਿਆਲ ਹੈ ਕਿ ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਥੋੜ੍ਹਾ ਨੇ ਜਿਹੜੀਆਂ ਉਹ ਪੂਰੇ ਹੋਣ ਦੀ ਉਡੀਕ 'ਚ ਨੇ। ਵੇਅਰ ਹਾਊਸ ਦੇ ਮੇਨ ਡਿਸਪਲੇ 'ਚ ਮੈਂ ਮੌਜੂਦ ਹਾਂ ਔਰ ਮੈਂ ਬਾਸੀ ਸਾਹਿਬ ਇਹ ਚਾਹਾਂਗਾ ਕਿ ਆਓ ਤੁਰੇ ਆਓ ਜ਼ਰਾ ਪਾਰਟਸ ਨੇ ਜਿਹੜੇ ਉਹਨਾਂ ਦੇ ਦਰਸ਼ਨ ਵੀ ਕਰਾਈ ਆਓ ਸਾਨੂੰ। ਹਾਂਜੀ ਬਿਲਕੁਲ। ਉਹਨਾਂ ਦੇ ਟਰੱਕਿੰਗ ਦੇ ਨਾਲ ਵਾਹ ਨਹੀਂ ਮੇਰਾ, ਪਰ ਚਲੋ ਮੈਨੂੰ ਕਮ ਸੇ ਕਮ ਸ਼ਾਵਾਂ ਦਾ ਪਤਾ ਹੋਵੇ, ਕਿਤੇ ਕੋਈ ਵੇਖੇ ਬੰਦਾ ਤੇ ਪਤਾ ਹੋਵੇ ਕਿ ਹਜ਼ਾਰ ਕਿਹੜਾ ਮਸ਼ੀਨ ਕਿਹੜੀ ਹੈ ਤੇ ਇਹ ਕੀ ਹੈ ਜੀ। ਜਿਸ ਤਰ੍ਹਾਂ ਭਾਜੀ ਹੁਣ ਅੱਜ ਕੱਲ੍ਹ ਨਾ ਨਵੇਂ ਟਰੱਕਾਂ ਦੇ ਨਾ ਇਹਨੂੰ ਕਹਿੰਦੇ ਨੇ ABS ਰਿਲੇ ਵਾਲਵ। ਠੀਕ ਹੈ। ATR 6 ਵਾਲਵ ਕਹਿੰਦੇ ਨੇ ਇਹਨੂੰ ਜੀ। ਇਹ ਅੱਜ ਕੱਲ੍ਹ ਜਿੰਨੇ ਵੀ ਨਵੇਂ ਟਰੱਕ ਆ ਰਹੇ ਨੇ ਉਹਨਾਂ ਵਿੱਚ ਇਹ ਆ ਰਹੇ ਨੇ, ਚਾਹੇ ਉਹ ਵਾਲਵੋ ਹੈ, ਕਨਵਰਟ ਹੈ, ਪੀਟਰਬਿਲਟ ਹੈ, ਜਿੰਨੇ ਵੀ ਟਰੱਕ ਉਹਨਾਂ 'ਚ ਇਹ ਆ ਰਹੇ ਨੇ। ਠੀਕ ਹੈ। ਇਹ ਉਹ ਵਾਲਵ ਹੈ ਜੀ ਜਿਹੜਾ ਤੁਹਾਨੂੰ ਡੀਲਰ ਤੋਂ ਬਾਅਦ ਸਾਡੇ ਕੋਲ ਮਿਲਣਾ ਇੱਥੇ ਜੀ। ਠੀਕ ਹੈ। ਹੋਰ ਵੀ ਜਿੰਨੇ ਵੀ ਟ੍ਰੇਲਰਾਂ ਦੇ ਵਾਲਵ ਨੇ, 에ਅਰ ਵਾਲਵ ਹੋ ਗਏ, ਰਿਲੇ ਵਾਲਵ ਹੋ ਗਏ, ਸਪਰਿੰਗ ਕੰਟਰੋਲ ਵਾਲਵ ਹੋ ਗਏ, ਸਾਡੇ ਕੋਲ ABS ਵਾਲਵ ਇੱਕ ਇਹ ਚੀਜ਼ ਬਹੁਤ ਹੈ ਜੀ ਇੱਥੇ। ਇੱਕ ਇਹ ਕਈ ਵਾਰ ਨਾ ਉਹ ਤੁਹਾਨੂੰ ABS ਨਾਲ ਵੇਚ ਦਿੰਦੇ ਨੇ ਜਿਹੜਾ ਕਿ ਬਹੁਤ ਮਹਿੰਗਾ ਪੈਂਦਾ, ਤੇ ਸਾਡੀ ਕੋਸ਼ਿਸ਼ ਹੈ ਵੀ ਮੈਂ ਦੱਸੂਗਾ ਜੀ ਸਾਰੇ ਵੀਰਾਂ ਨੂੰ ਵੀ ਇਹਨੂੰ ਇਸ ਵਾਲਵ ਨੂੰ ਕੱਲਾ ਵੀ ਤੁਸੀਂ ਚੇਂਜ ਕਰ ਸਕਦੇ ਹੋ। ਜ਼ਰੂਰੀ ਨਹੀਂ ਹੈਗਾ ਤੁਹਾਨੂੰ ਸਾਰਾ ABS ਪੂਰੇ ਦਾ ਪੂਰਾ ਸੈੱਟ ਲੈਣਾ ਪਵੇ। ਹਾਂਜੀ ਪੂਰਾ ਇਸ ਤਰ੍ਹਾਂ ਵੀ ਤੁਸੀਂ ਲੈ ਕੇ ਇਹਨੂੰ ਕਰ ਸਕਦੇ ਹੋ। ABS ਸੈਂਸਰ ECU ਦੇ ਉੱਪਰ ਲਾ ਸਕਦੇ ਹੋ। ਬਿਲਕੁਲ ਠੀਕ ਹੈ। ਹੋਰ ਜਿੰਨੇ ਤਰ੍ਹਾਂ ਦੇ ਵਾਲਵ ਪਏ ਨੇ, ਸਵਿੱਚਾਂ, ਇਹ ਦੇਖ ਮੈਂ ਕੱਲ ਸਾਡੇ ਕੋਲ ਵੀਲ ਲੈ ਗਿਆ ਜੀ, ਉਹ ਕਹਿੰਦੇ ਬਾਹਰ ਅਰਾਊਂਡ 150 ਤੋਂ ਉੱਪਰ ਮਿਲਦੀ ਹੈ ਜੀ, ਜਿਹੜੀ ਕਿ ਸਾਡੇ ਕੋਲ ਪ੍ਰਾਈਸ ਬਹੁਤ ਜ਼ਿਆਦਾ ਘੱਟ ਦੀ ਹੈ ਜੀ, ਸੇਮ ਕੁਆਲਿਟੀ ਹੈ। ਅੱਛਾ ਗੁੱਡ। ਹਾਂਜੀ ਗੁੱਡ। ਜਿੰਨੇ ਵੀ ਆਹ ਮੈਨੀਫੋਲਡ ਵਾਲ ਹੋ ਗਏ ਜੀ, 에ਅਰ ਮੈਨੀਫੋਲਡ ਹੋ ਗਏ, ਇੱਕ ਇਹ ਆਈਟਮ ਇਦਾਂ ਦੀ ਜਿਹੜੀ ਵਾਲਵੋ ਦੇ ਮੈਕ ਤੇ ਲੱਗਦੀ ਹੈ, ਤੇ ਬਹੁਤ ਜ਼ਿਆਦਾ ਇਹਦੀ ਡਿਮਾਂਡ ਹੈ ਇਹਦੀ। ਹਾਂ, ਇਹ ਵੀ ਚੀਜ਼ਾਂ ਸਾਡੀ ਕੋਸ਼ਿਸ਼ ਹੈ ਵੀ ਬਾਹਰ ਨਾਲੋਂ ਬੈਟਰ ਕੁਆਲਿਟੀ ਤੇ ਪ੍ਰਾਈਸ ਦਾ ਸੀ ਬਿਹਤਰ ਲੱਭੇ, ਸੋਹਣੀ ਲੱਭੇ। ਠੀਕ ਹੈ। ਬਾਕੀ ਟੈਨਸ਼ਨਰ ਹੋ ਗਏ, ਪੁਲੀਆਂ ਵੀ ਕਈ ਵਾਰ ਟੈਨਸ਼ਨਰ ਦੀ ਪੁਲੀ ਖਰਾਬ ਹੋ ਜਾਂਦੀ ਹੈ, ਅਸੀਂ ਕੱਲੀ ਪੁਲੀ ਵੀ ਸਾਡੀ ਹੈ ਵੀ ਤੁਹਾਨੂੰ ਸਾਰਾ ਚੇਂਜ ਕਰਨ ਦੀ ਲੋੜ ਨਹੀਂ ਹੈਗੀ, ਕੱਲੀ ਪੁਲੀ ਚੇਂਜ ਕਰ ਲਓ। ਹਾਂਜੀ ਗੁੱਡ। ਬਲੋਅਰ ਮੋਟਰਾਂ ਹੋ ਗਈਆਂ ਜੀ, ਲੈਵਲਿੰਗ ਵਾਲਵ ਹੋ ਗਏ ਤੇ ਸਰਵੋ ਵਾਲਵ ਹੋ ਗਏ। ਇਹ ਬਹੁਤ ਵੱਡੀ ਆਈਟਮ ਹੈ, ਇਹ ਡੀਲਰ ਤੋਂ ਬਿਨਾਂ ਹੋਰ ਕਿਸੇ ਕੋਲ ਹੈ ਨਹੀਂ ਜੀ। ਅੱਛਾ। ਹਾਂਜੀ ਇਹ ਕਲਚ ਰਿਲੇਟਡ ਸਿਸਟਮ ਹੈ ਜੀ। ਇੱਕ ਇਹਨੂੰ ਇਹ ਕਹਿੰਦੇ ਨੇ ਜੀ ਆਪਣਾ ਸਲੇਵ ਸਿਲੰਡਰ ਕਹਿੰਦੇ ਨੇ ਜੀ, ਇਹ ਵੀ ਕਲਚ ਨਾਲ ਜਿਹੜੀ ਲੱਗਦਾ ਜੀ ਆਪਣੇ। ਸਾਡੇ ਕੋਲ ਵਾਲਵੋ ਹੋ ਗਿਆ, ਦੂਸਰਾ ਹੋ ਗਿਆ, ਸਭ ਟਰੱਕਾਂ ਦਾ ਆਪਣੇ ਕੋਲ ਪਿਆ ਇਹ ਜੀ। ਇਹਦੀ ਵੀ ਬਾਹਰ ਬਹੁਤ ਜ਼ਿਆਦਾ ਕੀਮਤ ਹੈ ਜੀ। ਠੀਕ ਹੈ। ਮੋਟਰਾਂ ਬਹੁਤ ਆਪਣੀਆਂ ਹੋ ਗਈਆਂ ਜੀ, ਵਾਈਪਰ ਮੋਟਰਾਂ ਹੋ ਗਈਆਂ, ਸ਼ੀਸ਼ੇ, ਇਹ 에ਅਰ ਡਰਾਇਰ ਜੀ। ਅੱਛਾ। ਹੁਣ ਇਹ 에ਅਰ ਡਰਾਇਰ ਤੁਸੀਂ ਜੇ ਬਾਹਰ ਲੈਣ ਜਾਓ ਤੁਹਾਨੂੰ 700 ਤੋਂ ਘੱਟ ਨਹੀਂ ਮਿਲਦਾ ਜੀ, ਫ੍ਰੀਲੈਂਡ ਦਾ ਜੀ, ਜਦ ਕਿ ਸਾਡੇ ਕੋਲ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਬਹੁਤ ਘੱਟ ਪ੍ਰਾਈਸ ਤੇ ਹੈ ਜੀ। ਬਿਲਕੁਲ ਠੀਕ ਹੈ। ਕੁਆਲਿਟੀ ਤਾਂ ਮੈਂ ਹਮੇਸ਼ਾ ਹੀ ਕਹਿ ਰਿਹਾ ਜੀ, ਕੁਆਲਿਟੀ ਤੇ ਕੋਈ 1% ਵੀ ਟੈਨਸ਼ਨ ਨਹੀਂ ਹੈਗੀ ਜੀ। ਬਾਕੀ ਅਸੀਂ ਭਾਜੀ ਇੱਕ ਮੈਂ ਨਾ ਸਪੈਸ਼ਲੀ ਮੈਂ ਟੌਰਕ ਆਰਮਾਂ ਨੇ ਜੀ, ਇੱਥੇ ਟੌਰਕ ਆਰਮਾਂ ਰਬੜ ਦੀਆਂ ਮਿਲਦੀਆਂ ਜੀ। ਅੱਛਾ। ਇਹਨੂੰ ਕਹਿੰਦੇ ਨੇ ਪੋਲੀ ਮਟੀਰੀਅਲ ਹੈ ਜੀ ਇਹ। ਅੱਛਾ। ਹਾਂਜੀ ਇਹ ਬਲੂ ਰੰਗ ਦੀ ਹੈ, ਤੁਸੀਂ ਦੇਖੋ ਜੀ, ਇਹਨੂੰ ਪੋਲੀ ਮਟੀਰੀਅਲ ਕਹਿੰਦੇ ਨੇ। ਤੇ ਇਹ ਬੇਸਿਕਲੀ ਜਿਹੜੀ ਰਬੜ ਹੈ ਉਹਦੇ ਨਾਲੋਂ ਡਬਲ ਪ੍ਰਾਈਸ ਹੁੰਦੀ ਹੈ ਜੀ, ਪਰ ਅਸੀਂ ਇਹਨੂੰ ਰਬੜ ਦੀ ਪ੍ਰਾਈਸ ਰੱਖਿਆ। ਅੱਛਾ। ਖਾਸੀਅਤ ਇਹਦੀ ਹੈ ਜੀ, ਇਹਨੂੰ ਫੜ ਕੇ ਜੀ ਜ਼ੋਰ ਲੱਗਦਾ ਥੋੜਾ, ਇਹਨੂੰ ਚਾਹੇ ਸਾਰੇ ਪਾਸੇ ਦਾ ਗੋਲ ਘੁਮਾ ਦਿਓ ਜੀ। ਠੀਕ ਹੈ। ਪਰ ਜ਼ੋਰ ਕਿਉਂਕਿ ਟਰੱਕ ਦੀ ਸਸਪੈਂਸ਼ਨ ਉੱਪਰ ਥੱਲੇ ਜ਼ਾਹਿਰ ਹੈ। ਹਾਂਜੀ ਇਹਨੂੰ ਘੁਮਾ ਦਿਓ, ਇਹਨੇ ਬੈਰਿੰਗ ਦੀ ਤਰ੍ਹਾਂ ਘੁੰਮ ਜਾਣਾ, ਇਹ ਨਹੀਂ ਹੈਗਾ ਰਬੜ ਟੁੱਟੂ ਜੀ ਵਿੱਚ। ਓਕੇ ਲਾਈਫ ਵੀ ਉਹਦਾ ਪਾਇਦਾਰ ਸ਼ੈ ਹੈ ਜੀ। ਹਾਂਜੀ ਸੋ ਇਸ ਤਰ੍ਹਾਂ ਦੀ ਆਈਟਮਾਂ ਅਸੀਂ ਲੈ ਕੇ ਆ ਰਹੇ ਹਾਂ। ਜਿਵੇਂ ਇੱਧਰ ਆ ਜੀ ਆਪਣੇ ਕੋਲ ਸਾਰੇ ਤਰ੍ਹਾਂ ਦੀਆਂ, ਸਾਡੇ ਕੋਲ ਜਿੰਨੀਆਂ ਵੀ ਵੋਲਵੋ ਦੀਆਂ ਆਪਣਾ ਕਸਕੈਡੀਆ ਦਾ ਹੋ ਗਿਆ, ਤੇ ਉਹਦੇ ਆਪਣਾ ਥਰਮੋਕਿੰਗ ਦੇ ਜਿਹੜੀ ਚੀਜ਼ ਥਰਮੋਕਿੰਗ ਦੀਆਂ ਵਾਟਰ ਹੋਜ਼ਾਂ ਨੇ ਜੀ, ਉਹ ਵੀ ਸਾਡੇ ਕੋਲ ਹੈਗੀਆਂ ਜੀ। ਬਿਲਕੁਲ ਠੀਕ ਹੈ। ਉਹ ਇਹ ਤੁਹਾਨੂੰ ਡੀਲਰ ਤੋਂ ਬਿਨਾਂ ਕਿਸੇ ਹੋਰ ਮਿਲਦੀਆਂ ਨਹੀਂ ਹੈਗੀਆਂ ਜੀ। ਠੀਕ ਹੈ। ਹਾਂਜੀ। ਉਸ ਤੋਂ ਇਲਾਵਾ ਯੂਰੀਆ ਪੰਪ ਆ ਜੀ ਸਾਡੇ ਕੋਲ। ਇਹ ਕੀ ਹੈ ਜੀ? ਇਹਨੂੰ ਯੂਰੀਆ ਪੰਪ ਕਹਿੰਦੇ ਨੇ ਜੀ। ਠੀਕ ਹੈ। ਹਾਂਜੀ ਇਹ ਚੀਜ਼ ਵੀ ਉਹ ਆਈਟਮ ਹੈ ਜੀ ਜਿਹੜੀ ਡੀਲਰ ਤੋਂ ਬਿਨਾਂ ਕਿਤੇ ਨਹੀਂ ਮਿਲਦੀ। ਹਾਂਜੀ ਠੀਕ ਹੈ। ਤੇ ਅਸੀਂ ਇਹ ਰੱਖੀ ਹੈ, ਡੀਲਰ ਕੋਰ ਵੀ ਚਾਰਜ ਕਰਦਾ, ਕਈ ਵਾਰ ਉਹ ਕਹਿੰਦਾ ਤੁਹਾਡੀ ਕੋਰ ਖਰਾਬ ਹੈ ਜੀ, ਉਹ ਐਕਸਟਰਾ ਉਹਦੇ ਹੋ ਜਾਂਦੇ ਨੇ। ਸਾਡੇ ਕੋਲ ਕੋਈ ਕੋਰ ਨਹੀਂ, ਕੋਈ ਕੁਝ ਨਹੀਂ ਹੈਗਾ ਜੀ। ਲੈ ਜਾਓ ਜੀ, ਦੂਸਰਾ ਪੰਪ ਹੈ, ਬੇਸ਼ੱਕ ਸਿੱਟੋ ਜੋ ਮਰਜ਼ੀ ਕਰੋ ਜੀ। ਵਾਟਰ ਪੰਪ ਜਿੰਨੇ ਤਰ੍ਹਾਂ ਦੇ ਹੋ ਗਏ ਜੀ। ਬਾਕੀ ਐਗਜ਼ੌਸਟ ਕਲੈਂਪ ਹੋ ਗਏ, ਸਾਰਾ ਆਫਟਰ ਟ੍ਰੀਟਮੈਂਟ ਜਿਹੜਾ ਸਾਡੇ ਕੋਲ ਮੌਜੂਦ ਹੈ ਜੀ। ਹਾਂਜੀ ਠੀਕ ਹੈ। ਬਾਕੀ
에ਅਰ ਬੈਗ ਹੋ ਗਏ ਸਾਡੇ ਕੋਲ। ਇੱਕ ਅਸੀਂ ਸਪੈਸ਼ਲ ਚੀਜ਼ ਆ ਜਿਸ ਤਰ੍ਹਾਂ ਵੋਲਵੋ ਟਰੱਕ ਹੈ ਜੀ, ਮੋਸਟਲੀ ਕੀ ਹੁੰਦਾ ਸਾਡੇ ਮਕੈਨਿਕ ਵੀਰਾਂ ਨੂੰ ਇਹ ਚੀਜ਼ ਫਿਰ ਖੋਲ ਕੇ, ਕਿਉਂਕਿ ਉਹਦੀ ਜਿਹੜੀ ਹੋਜ਼ ਦੀ ਡਾਇਰੈਕਸ਼ਨ ਸਹੀ ਨਹੀਂ ਹੁੰਦੀ, ਉਹਨੂੰ ਖੋਲ ਕੇ ਉਹਨੂੰ ਫਿਕਸ ਕਰਨਾ ਪੈਂਦਾ। ਠੀਕ ਹੈ। ਸਾਡੇ ਕੋਲ ਲੈ ਕੇ ਜਾਣਗੇ, ਉਹਨੂੰ ਲੋੜ ਨਹੀਂ ਹੈਗੀ, ਲੈਫਟ ਵਾਲੀ ਲੈਫਟ 'ਚ ਪਊਗੀ, ਰਾਈਟ ਵਾਲੀ ਰਾਈਟ, ਸਾਨੂੰ ਦੱਸ ਦੇਣਾ ਕਿਹੜੀ ਹੈ। ਗੁੱਡ ਟਾਈਮ ਸੇਵਿੰਗ ਹੈ। ਗੁੱਡ ਗੁੱਡ। ਉਸ ਤੋਂ ਬਾਅਦ ਠੀਕ ਹੈ। ਉਸ ਤੋਂ ਬਾਅਦ ਭਾਜੀ ਲਾਈਟਾਂ ਨੇ ਸਾਡੇ ਕੋਲ, ਟਰੱਕ ਦੀਆਂ ਅੱਖਾਂ ਹੈ। ਹਾਂਜੀ ਹਾਂ, ਸਭ ਤੋਂ ਜ਼ਰੂਰੀ ਨੇ ਬਿਲਕੁਲ ਇਹਦੇ ਨਾਲ ਦੇਖਣਾ ਟਰੱਕ ਨੂੰ। ਹਾਂਜੀ, ਸਾਡੇ ਕੋਲ LED ਲਾਈਟਾਂ ਵੀ ਹੈਗੀਆਂ ਨੇ, ਕਨਵਰਤ ਦੀਆਂ ਹੋ ਗਈਆਂ ਜੀ, ਕਸਕੈਡੀ ਦੀਆਂ ਹੋ ਗਈਆਂ, ਵੋਲਵੋ ਦੀਆਂ ਹੈਗੀਆਂ। ਹਾਂਜੀ ਹਾਂ। ਉਸ ਤੋਂ ਇਲਾਵਾ ਭਾਜੀ ਮੇਨ ਚੀਜ਼, ਇੱਕ ਚੀਜ਼ ਮੈਂ ਇੱਧਰ ਦਿਖਾਊਂਗਾ ਜੀ। ਇਹ ਭਾਜੀ ਰੋਟਰ ਵਗੈਰਾ ਨੇ ਸਾਰੇ। ਰੋਟਰ ਹੋ ਗਏ ਕੈਲੀਪਰ। ਠੀਕ ਹੈ। ਇਹਨੂੰ ਕੈਲੀਪਰ ਕਹਿੰਦੇ ਨੇ, ਇੱਧਰ ਪਏ ਨੇ ਜੀ ਇਹ। ਠੀਕ ਹੈ। ਹੁਣ ਇੱਥੇ ਭਾਜੀ ਇਹ ਜੇ ਆਪਾਂ ਦੇਖੀਏ ਘੱਟੋ ਘੱਟ 1000 1100 ਕਈ ਵਾਰ 12 1500 ਤੱਕ ਵੀ ਚਲੇ ਜਾਂਦਾ ਇਹ ਕੈਲੀਪਰ। ਹੁਣ ਸਾਡੇ ਕੋਲ ਇੱਥੇ ਕੀ ਅਸੀਂ ਫੈਸਿਲਿਟੀ ਸ਼ੁਰੂ ਕਰ ਰਹੇ ਹਾਂ ਜੀ, ਅਸੀਂ ਇਸ ਕੈਲੀਪਰ ਨੂੰ ਰੀਬਿਲਡ ਵੀ ਕਰਾਂਗੇ। ਅੱਛਾ। ਜੇ ਸਾਡੇ ਵੀਰ ਕੋਈ ਆਪ ਰੀਬਿਲਡ ਕਰ ਸਕਦੇ ਨੇ ਜੀ, ਤਾਂ ਸਾਡੇ ਕੋਲ ਟੋਟਲੀ ਇਹਦਾ ਰੀਬਿਲਡ ਜਿਹੜੀ ਕਿੱਟ ਹੈ ਜੀ, ਇਹਦੇ ਵਿੱਚ ਦੋ ਚੀਜ਼ਾਂ ਹੁੰਦੀਆਂ, ਰੀਬਿਲਡ ਕਿੱਟ ਹੁੰਦੀ ਹੈ ਜੀ, ਇਹ ਗਲਾਈਡ ਪਿੰਸ ਹੁੰਦੀਆਂ ਨੇ। ਠੀਕ ਹੈ। ਸਾਡੇ ਕੋਲ ਸਾਰਾ ਕੁਝ ਹੈਗਾ ਜੀ। ਜੇ ਉਹ ਆਪ ਕਰ ਸਕਦੇ ਨੇ ਤਾਂ ਸਾਡੇ ਆਪ ਕਰ ਲੈਣ ਜੀ। ਜੇ ਉਹ ਮਤਲਬ ਸਾਡੇ ਕੋਲ ਕਰਵਾਉਣਾ ਚਾਹੁੰਦੇ ਨੇ ਤਾਂ ਅਸੀਂ ਬੰਨੋ ਇਹ ਸੇਵਾ ਵੀ ਹੈ। ਹਾਂਜੀ ਹਾਂ, ਬਿਲਕੁਲ ਠੀਕ। ਮਤਲਬ ਸਾਡੀ ਕੋਸ਼ਿਸ਼ ਹੈ ਭਾਜੀ ਵੀ ਅਸੀਂ ਨਾ ਇਹਨਾਂ ਚੀਜ਼ਾਂ ਨੂੰ ਕੱਟ ਕਰੀਏ ਜੀ, ਜਿਹੜੇ ਓਵਰ ਕਾਸਟਿੰਗ ਆ। ਜਿਹੜੇ ਹੁਣ ਡੀਲਰਸ਼ਿਪ ਤੇ ਜਾਂਦੇ ਆ, ਮੈਂ ਇੱਥੇ ਦੇਖਿਆ ਹੋਰੇ ਜੀ, ਤੁਹਾਨੂੰ ਉਹ ਟੋਕਨ ਲੈ ਕੇ ਬੈਠਣਾ ਪੈਂਦਾ ਜੀ। ਹੁਣ ਜਿਹੜਾ ਸਾਡਾ ਸਿਸਟਮ ਹੈ, ਜਿਹੜੇ ਸਾਡੇ ਕਸਟਮਰ ਨੇ, ਸਾਡੀ ਆਪਣੀ ਵੈਬਸਾਈਟ ਹੈ, ਸਾਡਾ ਆਪਣਾ POS ਸਿਸਟਮ ਹੈ ਜੀ। ਜਿੰਨੇ ਵੀ ਅਸੀਂ ਕਸਟਮਰ ਸਾਈਨ ਕਰਦੇ ਆ ਜੀ, ਬੰਦੇ ਨੇ ਉਹ ਕਸਟਮਰ ਨੇ ਜਾਣਾ ਉੱਥੇ ਜੀ, ਲੌਗਇਨ ਕਰਨਾ। ਲੌਗਇਨ ਕਰਨ ਤੋਂ ਬਾਅਦ ਉਹਨੂੰ ਉਹਦੀ ਪ੍ਰਾਈਸ ਵੀ ਦਿਖੂਗੀ ਜੀ, ਤੇ ਪਲੱਸ ਸਾਡੇ ਕੋਲ ਸਟਾਕ 'ਚ ਕਿੰਨੀਆਂ ਆਈਟਮਾਂ ਪਈਆਂ ਉਹ ਵੀ ਦਿਖਣਗੀਆਂ ਜੀ। ਪਲੱਸ ਉਸ ਤੋਂ ਬਾਅਦ ਜੀ ਉਹ ਸਾਨੂੰ ਆਨਲਾਈਨ ਆਰਡਰ ਵੀ ਕਰ ਸਕਦੇ ਜੀ। ਬਿਲਕੁਲ ਠੀਕ। ਉੱਥੇ ਬੈਠ ਕੇ ਉਹਨੂੰ ਆਉਣ ਦੀ ਲੋੜ ਨਹੀਂ ਹੈਗੀ। ਇੱਕ ਸਾਡਾ ਮਿਨੀਮਮ ਰੱਖਿਆ ਜੀ ਵੀ ਇੰਨੀ ਤੁਸੀਂ ਮਤਲਬ ਕਰੇਂਗੇ ਹੋ ਤਾਂ ਅਸੀਂ ਡਿਲੀਵਰੀ ਕਰਦੇ ਹਾਂ ਜੀ, ਤੇ ਅਸੀਂ ਡਿਲੀਵਰੀ ਕਰਦੇ ਹਾਂ, ਸਾਰਾ ਕੁਝ ਕਰਦੇ ਹਾਂ। ਇਸੇ ਤਰ੍ਹਾਂ ਸਾਡਾ ਸਿਸਟਮ ਇਹ ਜੀ ਬੇਕਰਸਫੀਲਡ ਹੈ। ਇਸ ਤਰ੍ਹਾਂ ਸਾਡਾ ਸਟਾਕਟਨ ਸੇਮ ਸਿਸਟਮ ਸਾਡਾ ਹਰ ਜਗ੍ਹਾ ਹੈ ਸਾਡਾ। ਬਿਲਕੁਲ। ਫਰੈਜ਼ਨੋ ਵੀ ਇਸੇ ਤਰ੍ਹਾਂ ਹੋਏਗਾ। ਇਸੇ ਤਰ੍ਹਾਂ ਹਾਂਜੀ, ਇਸੇ ਤਰ੍ਹਾਂ ਫਰੈਜ਼ਨੋ ਵੀ ਇਸੇ ਤਰ੍ਹਾਂ। ਮਤਲਬ ਟਾਈਮ ਸੇਵਿੰਗ ਜੀ। ਵੀ ਤੁਸੀਂ ਘਰੇ ਬੈਠੇ ਦੇਖੋ ਜੀ, ਸ਼ੌਚ ਬੈਠ ਦੇਖੋ ਵੀ ਇਹਨਾਂ ਕੋਲ ਆ ਚੀਜ਼ ਹੈਗੀ ਹੈ ਜੀ, ਸਰਚ ਕਰੋ, OEM ਨੰਬਰ ਪਾਓ, ਸਰਚ ਕਰੋ, ਤੁਹਾਡਾ ਪਾਰਟ ਉੱਥੇ ਸਾਡੇ ਕੋਲ ਹੈਗਾ, ਸਾਡਾ ਪਾਰਟ ਨਿਕਲ ਆਉਣਾ ਜੀ, ਇਨਕਲੂਡਿੰਗ ਫੋਟੋ, ਇਨਕਲੂਡਿੰਗ ਡਾਈਮੈਂਸ਼ਨਸ। ਹਾਂਜੀ, ਤਾਂ ਕਿ ਬੰਦੇ ਨੂੰ ਸਾਡੇ ਕੋਲ ਇਸ ਤਰ੍ਹਾਂ ਫਿਟਿੰਗਾਂ ਨੇ ਜੀ, ਸਾਡੇ ਕੋਲ ਹਰ ਤਰ੍ਹਾਂ ਦੀ ਫਿਟਿੰਗ ਪਈ ਹੈ ਜੀ। ਜਿਹੜੀ ਕੁਛ ਨਹੀਂ ਹੈਗੀਆਂ ਉਹ ਔਨ ਦਾ ਵੇ ਨੇ, ਤੇ ਮਤਲਬ ਕੋਸ਼ਿਸ਼ ਹਾਂਜੀ ਕੋਸ਼ਿਸ਼ ਹੈ ਵੀ ਆਹ ਸਾਲ ਐਂਡ ਤੱਕ ਅਸੀਂ ਮਤਲਬ ਕੋਈ ਚੀਜ਼ ਧੰਨ ਕਰਾ ਦੇਣੀ। ਉਹ ਮਹਾਰਾਜ ਨੇ ਸਭ ਕੁਝ ਕਰ ਦੇਣਾ। ਬਾਸੀ ਸਾਹਿਬ ਬਹੁਤ ਧੰਨਵਾਦ ਤੁਹਾਡਾ। ਤੁਸੀਂ ਤੇ ਪੂਰੇ ਕਹਿ ਲਵੋ ਕਿ ਵੇਅਰ ਹਾਊਸ ਦਾ ਜਿਹੜਾ ਉਹ ਸਾਨੂੰ ਮੁਆਇਨਾ ਵੀ ਕਰਾਤਾ, ਜਾਂਚ ਵੀ ਕਰਾਤੀ, ਔਰ ਬਾਕੀ ਜੇ ਕੋਈ ਲੋੜ ਥੋੜ ਹੈ ਤੇ ਉਹ ਪੂਰੀ ਕਰਨ ਵਾਸਤੇ ਤੁਸੀਂ ਆ ਜਾਵੋ। ਮੇਰਾ ਖਿਆਲ ਕਿ ਆ ਕੇ ਤੁਹਾਡਾ ਦੱਸਣਾ ਕਾਫੀ ਹੈ। ਕੋਈ ਨਾ ਕੋਈ ਸ਼ਾਇਦ ਜੇਸ ਵੀ ਵਿਥਕੋਤ ਜੇਸ ਵੀ ਨੁਕਰੇ ਪਈ ਹੈ, ਉਹ ਉਹਨਾਂ ਨੇ ਕੱਢ ਕੇ ਤੁਹਾਡੇ ਸਾਹਮਣੇ ਰੱਖ ਦੇਣੀ ਹੈ। ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਪੰਜਾਬੀ ਰੇਡੀਓ USA ਵਾਸਤੇ ਕੁਝ ਸਮਾਂ ਕੱਢਿਆ ਔਰ ਅੱਜ ਸਾਰੀ ਜਾਣਕਾਰੀ ਪਹੁੰਚਦੀ ਕੀਤੀ। ਥੈਂਕ ਯੂ ਭਾਜੀ, ਥੈਂਕ ਯੂ ਤੁਹਾਡੇ ਜੀ। ਇਸ ਵੇਲੇ ਮੈਂ ਮੌਜੂਦ ਹਾਂ ਜਿਹੜੇ ਜੀਆਂ ਦੇ ਨਾਲ ਇਹ ਫਰਤਾਜ ਬੇਕਰਸਫੀਲਡ ਲੋਕੇਸ਼ਨ ਨੂੰ ਡੀਲ ਕਰਦੇ ਨੇ। ਮੇਰੇ ਨਾਲ ਤਜਿੰਦਰ ਭਾਈ ਹੋਣੇ ਨੇ ਔਰ ਪ੍ਰਦੀਪ ਹੋਣੇ ਨੇ। ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਵੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਫੀਲ ਕਰ ਰਹੇ ਜੇ ਕਿ ਅੱਜ ਮਾਮਲੇ ਨੇ ਜਿਹੜੇ ਉਹ ਵੱਧ ਕੇ ਤਰੱਕੀ ਹੈ ਜਿਹੜੀ ਉਹ ਗਾਂਹ ਨੂੰ ਜਾਂਦੇ ਆ ਫਰੈਜ਼ਨੋ ਤੱਕ ਪਹੁੰਚ ਗਈ ਹੈ? ਸਾਨੂੰ ਜੀ 1.5 ਸਾਲ ਹੋਇਆ ਸਟਾਰਟ ਕੀਤੇ ਨੂੰ ਕੰਮ। ਬਹੁਤ ਵਧੀਆ ਚੱਲ ਰਿਹਾ, ਬਹੁਤ ਵਧੀਆ ਰਿਸਪਾਂਸ ਮਿਲ ਰਿਹਾ। ਬਿਲਕੁਲ ਠੀਕ ਹੈ। ਹਾਂਜੀ, ਤੇ ਕੋਸ਼ਿਸ਼ ਕਰ ਰਿਹਾ ਹੁਣ ਅੱਗੇ ਕੰਮ ਵਧਾਉਣ ਦੀ, ਭਰੋਸਾ ਵਧਾਉਣ ਦੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਠੀਕ ਹੈ। ਔਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਕਿੱਦਾਂ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੀ ਪੰਜਾਬੀ ਕਮਿਊਨਿਟੀ ਦਾ ਜਿਹੜਾ ਉਹ ਰਿਸਪੌਂਸ ਬੇਕਰਸਫੀਲਡ 'ਚ ਕਿਹੋ ਜਿਹਾ, ਉਹ ਤਾਂ ਪਹਿਲਾਂ ਦੱਸੋ ਨਾ। ਬੇਕਰਸਫੀਲਡ ਦਾ ਰਿਸਪੌਂਸ ਇੱਦਾਂ ਜੀ ਕਿ ਅਸੀਂ ਪੰਜਾਬੀ ਭਰਾਵਾਂ ਵਾਸਤੇ ਹਜੇ ਤਾਂ ਸੇਵਾ ਵਾਲਾ ਕਹਿ ਲਓ ਜੀ ਕੰਮ ਕਰ ਰਹੇ ਹਾਂ, ਤੇ ਸੇਵਾ ਨਿਭਾ ਰਹੇ ਹਾਂ, ਤੇ ਪੰਜਾਬੀ ਭਰਾ ਆਪਣੇ ਨਾਲ ਵੱਧ ਤੋਂ ਵੱਧ ਜੁੜ ਰਹੇ ਆ। ਰੀਜ਼ਨ ਇਹ ਇੱਕ ਭਾਸ਼ਾ, ਆਪਣਾ ਬੋਲੀ, ਆਪਣੀ ਗੱਲ ਦੱਸਣ 'ਚ ਸੁਖਾਲਤਾ ਔਰ ਸਮਝਣ 'ਚ ਸੁੱਖ। ਹਾਂਜੀ ਹਾਂਜੀ, ਉਹਨਾਂ ਨੂੰ ਆਪਣਾ ਸਮਾਨ ਲੈਣ ਵਾਸਤੇ ਬਹੁਤਾ ਐਕਸਪਲੇਨ ਨਹੀਂ ਸਾਨੂੰ ਕਰਨਾ ਪੈਂਦਾ। ਜਿੰਨਾ ਕੋ ਦੱਸਦੇ ਅਸੀਂ ਸਮਝ ਕੇ ਉਹਨਾਂ ਨੂੰ ਉਹਨਾਂ ਦੇ ਜੋ ਵੀ ਚਾਹੀਦੀ ਹੁੰਦੀ ਮਤਲਬ ਆਈਟਮ ਕੱਢ ਕੇ ਉਹਨਾਂ ਨੂੰ ਫੜਾ ਕੇ ਝੱਟ ਹੀ ਤੋਰ ਦੇਈਦਾ। ਸਮਾਂ ਘੱਟ ਵੇਸਟ ਹੁੰਦਾ ਉਹਨਾਂ ਦਾ। ਬਾਕੀ ਥਾਂ ਤੇ ਤੁਹਾਨੂੰ ਟੋਕਨ ਲੈਣਾ ਪੈਂਦਾ, ਵੇਟ ਕਰਦੇ ਹੋ ਘੰਟੇ 1.5 2 ਘੰਟੇ ਦੀ ਵੇਟ ਹੁੰਦੀ, ਡੀਲਰ ਤੇ ਜਾਂਦੇ ਹੋ। ਸੇਮ ਉਹੋ ਜਿਹਾ ਸਮਾਨ, ਸੇਮ ਬੈਟਰ ਕੁਆਲਿਟੀ ਐਕਚੁਅਲੀ ਕਹਿ ਸਕਦੇ ਹੋ ਤੁਸੀਂ, ਘੱਟ ਪ੍ਰਾਈਸ ਤੇ ਔਰ ਥੋੜ੍ਹੇ ਸਮੇਂ 'ਚ ਉਹਨਾਂ ਦੇ ਟਰੱਕ ਰੋਡ ਤੇ ਭੱਜਣ ਵਾਸਤੇ ਜਲਦੀ ਰੈਡੀ ਹੋ ਜਾਂਦੇ ਨੇ। ਬਿਲਕੁਲ ਠੀਕ ਹੈ। ਹਾਂਜੀ, ਸੋ ਪੰਜਾਬੀ ਕਮਿਊਨਿਟੀ ਆਪਣੇ ਉੱਥੇ ਆਉਣ ਕਰਕੇ ਬਹੁਤ ਖੁਸ਼ ਹੈ ਜੀ, ਤੇ ਸਾਨੂੰ ਬੜਾ ਭਰਮਾ ਹੁੰਗਾਰਾ ਮਿਲ ਰਿਹਾ। ਬਿਲਕੁਲ ਠੀਕ ਹੈ। ਔਰ ਮੈਂ ਮਾਫੀ ਚਾਹੁੰਦਾ ਹਾਂ, ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਫਰਤਾਜ ਦੇ ਫਰੈਜ਼ਨੋ 'ਚ ਖੁੱਲ੍ਹਣ ਦੇ ਨਾਲ ਤੁਸੀਂ ਕੀ ਸਮਝਦੇ ਜੇ ਕਿ ਟਰੱਕਿੰਗ ਬਿਜ਼ਨਸ ਦੇ ਨਾਲ ਜੁੜੀ ਪੰਜਾਬੀ ਕਮਿਊਨਿਟੀ ਦੇ ਨਾਲ ਬਾਕੀ ਟਰੱਕਿੰਗ ਬਿਜ਼ਨਸ ਦੇ ਜਿਹੜੇ ਜੀ ਨੇ ਉਹਨਾਂ ਨੂੰ ਕਿੰਨਾ ਕੁ ਫਾਇਦਾ ਹੋਏਗਾ?
ਬਹੁਤ ਫਾਇਦਾ ਹੋਊਗਾ ਜੀ ਸਪੈਸ਼ਲੀ ਜਿਵੇਂ ਅਸੀਂ ਬੇਕਰਸਫੀਲਡ ਨਾਲ ਇੱਥੋਂ 1.5 ਘੰਟਾ 2 ਘੰਟੇ ਲੱਗਦੇ ਨੇ ਤੇ ਸਾਨੂੰ ਵੀ ਜਦੋਂ ਜ਼ਰੂਰਤ ਹੁੰਦੀ ਹੈਗੀ ਇੱਥੋਂ ਪਾਰਟਸ ਵਗੈਰਾ ਜੇ ਚਾਹੀਦੇ ਹੁੰਦੇ ਆ ਤਾਂ ਇਹਨਾਂ ਤੋਂ ਲੈ ਸਕਦੇ ਆਂਗੇ। ਬਿਲਕੁਲ ਠੀਕ ਹੈ। ਤੇ ਬਾਕੀ ਫ੍ਰਿਜੋਂ ਦੇ ਵਿੱਚ ਵੀ ਜਿੰਨੇ ਟਰੱਕਿੰਗ ਵਾਲੇ ਹੈਗੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਵੀ ਤੁਸੀਂ ਇੱਕ ਵਾਰੀ ਟਰਾਈ ਕਰਕੇ ਦੇਖੋ, ਤੁਹਾਨੂੰ ਪ੍ਰਾਈਸਿਸ ਵੀ ਤੇ ਕੁਆਲਿਟੀ ਵੀ ਬੈਟਰ ਮਿਲੂਗੀ। ਬਿਲਕੁਲ ਠੀਕ ਹੈ। ਕੋਈ ਸੁਨਾਹ ਜਿਹੜਾ ਅਖੀਰ ਤੇ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਉਹ ਫਰਤਾਜ ਦੇ ਚਾਹਤਮੰਦਾਂ ਨੂੰ ਦੇਣਾ ਚਾਹੋ? ਸੁਨੇਹਾ ਇਹ ਹੈ ਜੀ ਵੀ ਅਸੀਂ ਸੇਵਾ 'ਚ ਜੁੜੇ ਹੋਏ ਹਾਂ ਤੇ ਤੁਸੀਂ ਵੀ ਸਾਡੇ ਨਾਲ ਜਿੰਨੇ ਤੋਂ ਜਿੰਨੇ ਵੱਧ ਤੋਂ ਵੱਧ ਜੁੜੋ ਤੇ ਅਸੀਂ ਵਧਾਂਗੇ ਤੇ ਤੁਹਾਨੂੰ ਵੀ ਹੋਰ ਵਧਣ ਦਾ ਮੌਕਾ ਮਿਲੂਗਾ ਤੇ ਵਧੀਆ ਪ੍ਰਾਈਸ ਦਿੱਤੇ ਮਤਲਬ ਤੁਹਾਨੂੰ ਮਿਲਣਗੇ। ਸੋ ਵੱਧ ਤੋਂ ਵੱਧ ਸਾਡੇ ਨਾਲ ਜੁੜੋ। ਸੁਨੇਹਾ ਇਹ ਹੈ ਜੀ ਪੰਜਾਬੀ ਭਰਾਵਾਂ ਨੂੰ। ਬੜੀ ਮਿਹਰਬਾਨੀ, ਬਹੁਤ ਧੰਨਵਾਦ, ਤੁਸੀਂ ਸਮਾਂ ਦਿੱਤਾ ਜੀ। ਧੰਨਵਾਦ ਜੀ। ਔਰ ਤੁਹਾਡਾ ਵੀ Thank you ਬਹੁਤ ਜੀ, ਧੰਨਵਾਦ ਜੀ। ਔਰ ਬਾਕੀ ਹੁਣ ਅੰਦਰ ਦੇ ਹਾਲਾਤ ਕੀ ਨੇ ਉਹ ਵੀ ਕੁਝ ਅਸੀਂ